ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜਾ ਉਸ ਵੇਲੇ ਔਰੰਗਜ਼ੇਬ ਦਾ ਮਾਈਂਡਸੈਟ ਹੈ ਉਹ ਇਸਲਾਮਿਕ ਨਜ਼ਰੀਏ ਦੇ ਨਾਲ ਇੱਕ ਵਿਚਾਰਧਾਰਾ ਪੋਲੀਟੀਕਲ ਪਾਵਰ ਦਾ ਇਸਤੇਮਾਲ ਕਰਕੇ ਲਾਗੂ ਕਰਨ ਦੀ ਜਿਹੜੀ ਐਗਜ਼ੈਕਟਲੀ ਅੱਜ ਹਿੰਦੂ ਤਵੀਆਂ ਦੀ ਵਿਚਾਰਧਾਰਾ ਹੈ ਜਿਹੜੇ ਪੋਲੀਟੀਕਲ ਪਾਵਰ ਦਾ ਇਸਤੇਮਾਲ ਕਰਕੇ ਜਿਹੜੇ ਇੰਪਲੀਮੈਂਟ ਕਰ ਰਹੇ ਨੇ। ਹਿੰਦੂ ਤਵੀਆਂ ਦਾ ਏਜੰਡਾ ਹੈ ਕਿ ਜੀ ਦੇਖੋ ਇਹ ਤਾਂ ਹਿੰਦੂ ਧਰਮ ਦੀ ਰੱਖਿਆ ਦੇ ਲਈ ਜਿਹੜੀ ਕੁਰਬਾਨੀ ਹੈ ਇਹਦਾ ਮਤਲਬ ਹੈ ਵੀ ਇਹ ਜਿਹੜਾ ਇੱਕ ਤਾਂ ਉਹਨੂੰ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਫੈਲਾਉਣ ਦੇ ਲਈ, ਦੂਸਰਾ ਹਿੰਦੂਤਵਾ ਦੀ ਜਿਹੜੀ ਪਛਾਣ ਹੈ ਉਹਨੂੰ ਦੱਸਣ ਲਈ ਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਜੇ ਦਿੱਤਾ ਹੈ ਤਾਂ ਇਹੀ ਸਾਡਾ ਸਨਾਤਨ ਧਰਮ ਹੈ। ਉਹ ਤਾਂ ਖੁਦ ਸਨਾਤਨੀ ਜਿਸ ਗੁਰੂ ਨੇ ਆਪਣਾ ਆਪਾ ਕੁਰਬਾਨ ਕੀਤਾ ਤਾਂ ਕਿ ਦੂਸਰਿਆਂ ਦੀਆਂ ਮਜ਼ਹਬੀ ਆਜ਼ਾਦੀਆਂ ਬਹਾਲ ਰਹਿ ਸਕਣ, ਅੱਜ ਉਹਨਾਂ ਦੇ ਕੋਲ ਪਾਵਰ ਹੈ ਜਿਨ੍ਹਾਂ ਦੇ ਮਜ਼ਹਬੀ ਹਕੂਕਾਂ ਦੇ ਲਈ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ, ਮਨੁੱਖੀ ਹੱਕਾਂ ਦੇ ਲਈ ਸ੍ਰਿਸ਼ਟ ਕੀ ਚਾਦਰ ਬਣੇ। ਤੇ ਅੱਜ ਜੋ ਕਰ ਰਹੇ ਨੇ ਲਗਾਤਾਰਤਾ ਨਾਲ 40-41 ਸਾਲ ਤੋਂ ਕਰ ਰਹੇ ਨੇ। ਕਈਆਂ ਨੂੰ ਆਸ ਸੀ ਕਿ ਸ਼ਾਇਦ ਭਗਵੰਤ ਮਾਨ ਦੀ ਸਰਕਾਰ ਅਨੰਦਪੁਰ ਸਾਹਿਬ 'ਚ ਕਰ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਐਲਾਨ ਹੋ ਜਾਏ, ਕਿਸੇ ਨੂੰ ਸੀ ਕਿ ਸ਼ਾਇਦ ਘੱਟੋ ਘੱਟ ਅੰਮ੍ਰਿਤਪਾਲ ਸਿੰਘ ਦੀ ਜਿਹੜਾ ਉਹ NSA ਤੋੜ ਦੇਣ ਜਿਹੜੀ ਪੰਜਾਬ ਨੇ ਲਾਈ ਹੋਈ ਹੈ। ਲੇਕਿਨ ਜਦੋਂ ਇਸੇ ਤਰ੍ਹਾਂ ਹੀ ਉਹਨਾਂ ਜ਼ਮਾਨਿਆਂ 'ਚ ਵੀ ਜਿਹੜੇ ਸੂਬਿਆਂ ਦੇ ਗਵਰਨਰ ਹੁੰਦੇ ਸੀ ਜਿਨ੍ਹਾਂ ਨੂੰ ਸੂਬੇਦਾਰ ਕਹਿੰਦੇ ਸੀ ਉਹ ਦਿੱਲੀ ਸਰਕਾਰ ਦੇ ਪਲੇਸ਼ਰ ਤੇ ਕੰਮ ਕਰਦੇ ਸੀ। ਜੇ ਇਹੀ ਮਕਸਦ ਹੈ ਸਾਡਾ ਕਿ ਬੜੀਆਂ ਸੈਲੀਬ੍ਰੇਸ਼ਨਸ ਦੇ ਨਾਂ ਥੱਲੇ ਅਸੀਂ ਜਿਹੜਾ ਉਹ ਆਰਡਰ ਲੰਗਰ ਲਾ ਕੇ ਔਰ ਬੜਾ ਉਹ ਵੀ ਕਹਿਣ ਜੀ ਬਹੁਤ ਬਹੁਤ ਸਿੱਖ ਬਹੁਤ ਬਹਾਦਰ ਸਿੱਖ, ਪਰ ਜੋ ਕੁਝ ਤੁਹਾਡੇ ਨਾਲ ਹੋ ਰਿਹਾ ਹੈ ਉਹਨੂੰ ਦੇਖ ਕੇ ਤੁਸੀਂ ਨਾ ਉਸ ਨੂੰ ਚੈਲੰਜ ਕਰੋ ਨਾ ਸੱਚ ਹੱਕ ਇਨਸਾਫ ਦੇ ਲਈ ਖਲੋਵੋ, ਫਿਰ ਸਾਡਾ ਕਿਰਦਾਰ ਇਹੀ ਹੈ ਕਿ ਗੱਲੀ ਬਾਤੀ ਅਸੀਂ ਸਿੱਖ ਹੈ ਪਰ ਸਾਡਾ ਆਚਾਰ ਵਿਵਹਾਰ ਉਹ ਉਹਨਾਂ ਵਾਂਗ ਹੀ ਹੈ ਜਿਹੜੇ ਭਗੌੜੇ ਨੇ ਸੱਚ ਹੱਕ ਇਨਸਾਫ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ਮਾਨ ਤੁਹਾਡੀ ਹੋਸਟ ਨੀਲਮ ਕੋਟ ਮੈਂ TV 84 ਸਾਹਿਬ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਰਾਜ ਸਾਹਿਬ ਜੀਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਰਾਜ ਸਾਹਿਬ ਅੱਜ 24 ਨਵੰਬਰ 2025 9 ਮਗਰ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਦਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਵਾਲੇ ਨਾਲ। ਪਰ ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਪਹਿਲਾਂ ਆਪਾਂ ਕਰਾਂਗੇ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਤਾਂ ਕਿ ਅੱਜ ਦਾ ਪ੍ਰੋਗਰਾਮ ਸੱਚੋ ਸੱਚ ਦਾ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਜੱਸਾ ਸਿੰਘ ਜੀ ਹੋਰਾਂ ਵੱਲੋਂ। ਸੋ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350ਵੇਂ ਸ਼ਹੀਦੀ ਦਿਨ ਅਤੇ ਉਹਨਾਂ ਦੇ ਨਾਲ ਜਿਹੜੇ ਪਿਆਰੇ ਜਿਹੜੇ ਸ਼ਹੀਦ ਹੋਏ ਨੇ ਭਾਈ ਮਤੀਦਾਸ, ਭਾਈ ਸਤੀਦਾਸ, ਭਾਈ ਦਿਆਲਾ ਜੀ ਉਹਨਾਂ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਜਿਹੜੀ ਹੈ ਇਹ ਸਪਾਂਸਰਸ਼ਿਪ ਭੇਜੀ ਹੈ। ਸੋ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਦੀ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਹੁਣ ਆਪਾਂ ਜਿਸ ਤਰ੍ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਜਿਹੜੇ ਸ਼ਹੀਦੀ ਵਰੇ ਦੀ ਯਾਦ ਵਿੱਚ ਜਿਹੜੇ ਪਿਛਲੇ ਕਈ ਹਫ਼ਤਿਆਂ ਤੋਂ ਦੁਨੀਆ ਭਰ ਵਿੱਚ ਅੱਡ-ਅੱਡ ਸਮਾਗਮਾਂ ਦਾ ਸਿਲਸਿਲਾ ਜਿਹੜਾ ਉਹ ਚੱਲ ਰਿਹਾ ਔਰ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਨੇ ਇਸ ਮੌਕੇ ਪੰਜਾਬ ਅਸੈਂਬਲੀ ਦਾ ਸੈਸ਼ਨ ਜਿਹੜਾ ਸਪੈਸ਼ਲ ਜਿਹੜਾ ਹੈ ਉਹ ਅਨੰਦਪੁਰ ਸਾਹਿਬ ਵਿੱਚ ਰੱਖਿਆ ਔਰ ਕੋਈ ਵੀ ਠੋਸ ਫੈਸਲਾ ਕਰਨ ਦੀ ਥਾਂ
3 ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਦਾ ਜਿਹੜਾ ਦਰਜਾ ਦੇਣ ਦਾ ਸ਼ੁੰਝਣਾ ਜਿਹੜਾ ਫੜਾ ਦਿੱਤਾ ਹੈ, ਔਰ ਜਿਸ ਦੀ ਹਕੀਕਤ ਬਾਰੇ ਆਪਾਂ ਜਾਣਦੇ ਹਾਂ। ਔਰ ਬ੍ਰਿਟਿਸ਼ ਕੋਲੰਬੀਆ ਕੈਨੇਡਾ ਵੱਲੋਂ ਗੁਰੂ ਸਾਹਿਬ ਨੂੰ ਸਮਰਪਿਤ ਇੱਕ ਵਿਸ਼ੇਸ਼ ਜਿਹੜਾ ਪ੍ਰੋਕਲੇਮੇਸ਼ਨ ਵੀ ਜਿਹੜੀ ਹੈ ਜਾਰੀ ਕੀਤੀ ਹੈ। ਸੋ ਇਸ ਬਾਰੇ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਖਾਸ ਦਿਨ ਹੈ 24 ਨਵੰਬਰ ਦਾ, ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350ਵਾਂ ਸ਼ਹੀਦੀ ਦਿਨ ਹੈ ਸਾਲਾਨਾ ਜੀ। ਉੱਥੇ ਉਹਨਾਂ ਦੇ 3 ਪਿਆਰੇ ਗੁਰਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੀ ਸ਼ਹੀਦੀ ਵੀ ਇਸੇ ਦਿਨ ਦੀ ਹੈ। ਔਰ ਇਹਨਾਂ ਤਿੰਨੋਂ ਹੀ ਗੁਰਸਿੱਖ ਪਿਆਰਿਆਂ ਨੂੰ ਗੁਰੂ ਸਾਹਿਬਾਨ ਦੇ ਸਾਹਮਣੇ, ਜਿੱਥੇ ਕਿ ਉਹਨਾਂ ਨੂੰ ਪਿੰਜਰੇ ਦੇ ਵਿੱਚ ਕੈਦ ਕੀਤਾ ਹੋਇਆ, ਉਹਨਾਂ ਦੇ ਸਾਹਮਣੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਜਾਂਦਾ ਹੈ। ਭਾਈ ਸਤੀ ਦਾਸ, ਉਹਨਾਂ ਨੂੰ ਰੂੰ ਦੇ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਜਾਂਦਾ ਹੈ। ਔਰ ਭਾਈ ਦਿਆਲਾ ਜੀ, ਉਹਨਾਂ ਨੂੰ ਪਾਣੀ ਦੇ ਵੱਡੇ ਦੇਗਵਾਰੇ ਦੇ ਵਿੱਚ ਉਬਾਲਿਆ ਜਾਂਦਾ ਹੈ। ਇਹ ਉਹਨਾਂ ਜ਼ਮਾਨਿਆਂ ਦੇ ਵਿੱਚ ਸ਼ਰੀਅਤ ਦੇ ਥੱਲੇ ਇਸ ਕਿਸਮ ਦੀਆਂ ਸਜ਼ਾਵਾਂ, ਔਰ ਇਹ ਜਦੋਂ ਇਸ ਕਿਸਮ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ ਡੈਥ ਦੀਆਂ, ਉਦੋਂ ਪੂਰਾ ਉਸ ਤੋਂ ਪਹਿਲਾਂ ਐਲਾਨ ਹੁੰਦਾ ਸੀ ਬੜੇ ਢੋਲ ਢਮੱਕੇ ਦੇ ਨਾਲ, ਔਰ ਹਜ਼ਾਰਾਂ ਲੋਕ ਜਿਹੜੇ ਨੇ ਉਹ ਦੇਖਣ ਲਈ ਆਉਂਦੇ ਸੀ, ਉਹ ਵਿਟਨੈਸ ਹੁੰਦੇ ਸੀ ਇਹ ਸਾਰੇ ਦੇ। ਔਰ ਇਸ ਕੋਈ ਸ਼ੱਕ ਨਹੀਂ ਹੈ ਕਿ ਸਮਾਗਮ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਔਰ ਸਿੱਖ, ਇਹਨਾਂ 3 ਪਿਆਰੇ ਸਿੱਖਾਂ ਦੀ ਯਾਦ ਪਿਛਲੇ 1 ਸਾਲ ਤੋਂ ਹੀ ਚੱਲ ਰਹੇ ਨੇ। ਬਹੁਤ ਵੱਡੇ ਪੈਮਾਨੇ ਦੇ ਉੱਤੇ ਸੈਲੀਬ੍ਰੇਸ਼ਨਸ, ਖਾਸ ਤੌਰ 'ਤੇ ਇਹ ਇੱਕ ਰੁਝਾਨ ਬਣ ਗਿਆ। ਮੈਨੂੰ ਯਾਦ ਹੈ ਵੀ ਸਕੂਲ ਡੇਜ਼ ਦੇ ਵਿੱਚ ਬਹੁਤ ਅਰਲੀ ਕਲਾਸਾਂ 'ਚ ਸੀ ਜਦੋਂ ਮੈਂ, ਤੇ ਪਹਿਲੀ ਵਾਰੀ ਸੁਣਿਆ ਸੀ ਕਿ 300 ਸਾਲਾ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ 1966 ਦੇ ਵਿੱਚ। ਸੋ ਉਦੋਂ ਬੜੇ, ਕਿਉਂਕਿ ਤਾਜ਼ਾ ਭਾਰਤ ਪਾਕਿਸਤਾਨ ਜੰਗ ਹੋ ਕੇ ਹਟੀ ਸੀ, 10ਵੇਂ ਪਾਤਸ਼ਾਹ ਦੇ ਸ਼ਸਤਰ ਵੀ ਜਿਹੜਾ ਲਾਰਡ ਡਲਹੌਜ਼ੀ UK ਲੈ ਗਿਆ ਸੀ, ਉਹ ਆਏ ਸੀ ਲਾਲ ਬਹਾਦਰ ਸ਼ਾਸਤਰੀ ਦੀ ਕਮਾਂਡ ਹੇਠ। ਉਹਨਾਂ ਸ਼ਸਤਰਾਂ ਨੂੰ ਰਿਸੀਵ ਕੀਤਾ ਗਿਆ ਸੀ ਦਿੱਲੀ ਏਅਰਪੋਰਟ ਦੇ ਉੱਤੇ। ਫਿਰ ਭਾਰਤ ਭਰ 'ਚ ਉਹਨਾਂ ਸ਼ਸਤਰਾਂ ਦਾ ਥਾਂ ਤੇ ਜਿਹੜਾ ਜਲੂਸ ਕੱਢਿਆ ਗਿਆ ਸੀ। ਔਰ ਉਦੋਂ ਇੱਕ ਬੜੀ ਸ਼ਾਨੋ ਸ਼ੌਕਤ, ਔਰ ਪਟਨਾ ਸਾਹਿਬ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਯਾਦ ਦੇ ਵਿੱਚ ਮੈਡੀਕਲ ਕਾਲਜ ਖੋਲ੍ਹਿਆ ਗਿਆ। ਔਰ ਉਹ ਪਹਿਲੀ ਵਾਰ ਜਦੋਂ ਮੈਂ ਆਪਣੀ ਸੁਰਤ ਸੰਭਾਲਣ ਤੋਂ ਦੇਖਦਾ ਤੇ ਉਹ ਪਹਿਲੀ ਇੰਨੀ ਵੱਡੀ ਸੈਲੀਬ੍ਰੇਸ਼ਨ ਸੀ। ਔਰ ਉਸ ਤੋਂ ਠੀਕ 3 ਸਾਲ ਬਾਅਦ ਫਿਰ 1969 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ 500 ਸਾਲਾ ਪ੍ਰਕਾਸ਼ ਪੁਰਬ ਜਿਹੜਾ ਹੈ ਉਹ ਵੱਡੇ ਪੈਮਾਨੇ ਤੇ ਮਨਾਇਆ ਗਿਆ ਸੀ। ਕਿਉਂਕਿ ਜਦੋਂ 1966 ਦੇ ਵਿੱਚ ਵੀ ਮਨਾਇਆ ਗਿਆ, ਉਦੋਂ ਵੀ ਜਿਹੜੀ ਹੈ ਪੰਜਾਬ ਦੇ ਵਿੱਚ ਅਕਾਲੀਆਂ ਦੀ ਸਰਕਾਰ ਸੀ। ਔਰ ਜਦੋਂ 1969 ਦੇ ਵਿੱਚ ਸੈਲੀਬ੍ਰੇਟ ਹੋਇਆ, ਉਦੋਂ ਵੀ ਅਕਾਲੀਆਂ ਦੀ ਸਰਕਾਰ ਸੀ। ਔਰ ਵੱਡੇ ਪੈਮਾਨੇ ਤੇ ਜਿਹੜਾ ਇਹ ਵੀ ਉਦੋਂ ਆਤਮਾ ਸਿੰਘ ਮਾਲ ਮੰਤਰੀ ਸੀ ਸੁਲਤਾਨਪੁਰ ਲੋਧੀ ਤੋਂ। ਸੁਲਤਾਨਪੁਰ ਲੋਧੀ ਨੂੰ ਡਿਵੈਲਪ ਕਰਨ ਦੀ ਲਾਈਨ, ਉਹਨੂੰ ਆਲਟਰਨੇਟ ਨਨਕਾਣਾ ਸਾਹਿਬ ਦੇ ਦੀ ਥਾਂ ਬਣਾਉਣ ਦੀ ਗੱਲ। ਔਰ ਇਹ ਉਹ ਪੀਰੀਅਡ ਸੀ ਜਿਹੜੀ ਇੱਕ ਵੱਡੀ ਪ੍ਰਾਪਤੀ ਸੀ 500 ਸਾਲਾ ਗੁਰੂ ਨਾਨਕ ਪਾਤਸ਼ਾਹ ਦੇ ਮੌਕੇ, ਕਿ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੇ ਗੁਰੂ ਨਾਨਕ ਯੂਨੀਵਰਸਿਟੀ ਜਿਹੜੀ ਹੈ ਅੰਮ੍ਰਿਤਸਰ ਦੇ ਵਿੱਚ ਸਥਾਪਿਤ ਕੀਤੀ ਗਈ ਸੀ। ਔਰ ਜਿਸ ਦੇ ਵਿਰੋਧ ਦੇ ਵਿੱਚ ਫਿਰ ਜਨਸੰਘੀਆਂ ਨੇ ਇਹ ਜਿਹੜਾ ਸਰਕਾਰ ਚੋਂ ਬਾਹਰ ਨਿਕਲ ਆਏ ਸੀ ਕਿ ਜੀ ਜੇ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੇ ਯੂਨੀਵਰਸਿਟੀ ਬਣਨੀ ਹੈ, ਫਿਰ ਜਲੰਧਰ ਦੇ ਵਿੱਚ ਦਿਆਨੰਦ ਯੂਨੀਵਰਸਿਟੀ ਵੀ ਬਣਨੀ ਚਾਹੀਦੀ ਹੈ। ਔਰ ਉਸ ਵੇਲੇ ਦੇ ਪੰਜਾਬ ਦੇ ਮਿਨਿਸਟਰ ਸੁਖਜਿੰਦਰ ਸਿੰਘ, ਜਿਹੜਾ ਸੁਖਪਾਲ ਸਿੰਘ ਖਹਿਰਾ ਦਾ ਪਿਤਾ ਹੈ, ਉਹਨੇ ਕਿਹਾ ਸੀ ਕਿ ਦਿਆਨੰਦ ਗੁਜਰਾਤ ਦੇ ਵਿੱਚ ਜੰਮਿਆ, ਜੇ ਯੂਨੀਵਰਸਿਟੀ ਬਣਨੀ ਹੈ ਤਾਂ ਗੁਜਰਾਤ ਜਾ ਕੇ ਬਣਾਓ, ਪੰਜਾਬ 'ਚ ਨਹੀਂ। ਔਰ ਉਹਨਾਂ ਨੇ ਸਰਕਾਰ ਚੋਂ ਬਾਹਰ ਨਿਕਲ ਆਏ ਸੀ। ਇਹ ਜਦੋਂ ਤੁਸੀਂ ਪੰਜਾਬ ਦੇ ਹਿੰਦੂ ਭੈਣਾਂ ਭਰਾਵਾਂ ਦਾ ਬਿਹੇਵੀਅਰ ਦੇਖਦੇ ਹੋ ਤਾਂ ਇਕੱਲਾ ਇੱਕ ਹੀ ਨਹੀਂ ਹੈ ਕਿ ਉਹਨਾਂ ਨੇ ਆਪਣੀ ਮਾਂ ਬੋਲੀ ਤੋਂ ਇਨਕਾਰ ਕੀਤਾ, ਇੱਕ ਲੰਬਾ ਇਤਿਹਾਸ ਹੈ। ਔਰ ਉਦੋਂ ਵੀ 5 ਵੱਡੇ ਧਰਮਾਂ ਦੇ ਆਗੂ, ਉਹਨਾਂ ਨੂੰ ਜਿਹੜਾ ਉਹ ਅੰਮ੍ਰਿਤਸਰ ਔਰ ਸੁਲਤਾਨਪੁਰ ਲੋਧੀ ਜ਼ਿਆਦਾ ਫੋਕਸ ਸੀ ਸਮਾਗਮਾਂ ਦਾ। ਔਰ ਉਹਨਾਂ ਜ਼ਮਾਨਿਆਂ ਦੇ ਵਿੱਚ ਦਲਾਈ ਲਾਮਾ ਵੀ ਜਿਹੜਾ ਹੈ ਉਹ 5 ਵੱਡੇ ਧਰਮਾਂ ਦੇ ਆਗੂਆਂ 'ਚ ਬੁੱਧ ਧਰਮ ਦੀ ਨੁਮਾਇੰਦਗੀ ਕਰਨ ਦੇ ਲਈ ਸ੍ਰੀ ਅੰਮ੍ਰਿਤਸਰ ਆਇਆ ਸੀ। ਹੋਰ ਵੀ ਜਿਹੜੀਆਂ ਬਹੁਤ ਸਾਰੀ ਉਹਦੇ ਨਾਲ ਜੁੜੀਆਂ ਹੋਈਆਂ 500 ਸਾਲਾਂ ਦੇ ਨਾਲ। ਫਿਰ ਤਾਂ ਇਹ ਪਾਰਟ ਚੱਲਦਾ ਹੀ ਰਿਹਾ, ਕਿਤੇ 50 ਨਾਲ ਜੁੜ ਕੇ, ਕਿਤੇ 100 ਨਾਲ ਜੁੜ ਕੇ। ਔਰ ਫਿਰ 1999 ਜਿਹੜਾ ਖਾਲਸਾ ਸਾਜਨਾ ਦਿਵਸ ਦਾ 300 ਸਾਲਾ
ਜਿਹੜਾ ਉਸ ਨੂੰ ਅਨੰਦਪੁਰ ਸਾਹਿਬ ਦੇ ਕੇਂਦਰ ਦੇ ਵਿੱਚ ਜਿੱਥੇ ਕਿ ਖਾਲਸੇ ਦੀ ਸਾਜਨਾ ਹੋਈ, ਉਦੋਂ ਵੀ ਪੰਜਾਬ ਦੇ ਵਿੱਚ ਅਕਾਲੀਆਂ ਦੀ ਹਕੂਮਤ ਸੀ, ਬਾਦਲ ਦੀ, ਔਰ ਜਿਸ ਲੈਵਲ ਦੇ ਉੱਤੇ ਸੈਂਟਰ ਦੇ ਵਿੱਚ ਵੀ ਅਕਾਲੀ ਭਾਈਵਾਲ ਸੀ ਵਾਜਪਾਈ ਦੇ ਨਾਲ। ਔਰ ਉਹ ਪਹਿਲਾ ਮੌਕਾ ਸੀ ਜਦੋਂ ਪੰਜਾਬ ਦੇ ਵਿੱਚ ਈਵਨ ਅਨੰਦਪੁਰ ਸਾਹਿਬ ਦੇ ਉਸ 300 ਸਾਲਾ ਸਾਜਨਾ ਦਿਵਸ ਦੇ ਮੌਕੇ RSS ਨੂੰ ਫੁੱਟ ਹੋਲਡ ਮਿਲਿਆ ਸੀ। ਉਹਨਾਂ ਨੇ ਜਿਹੜਾ ਨਗਰ ਕੀਰਤਨ ਅਨੰਦਪੁਰ ਸਾਹਿਬ 'ਚ ਨਿਕਲਿਆ, ਉਹਦੇ 'ਚ ਖਾਕੀ ਨਿੱਕਰਾਂ ਪਾ ਕੇ ਔਰ ਦੂਸਰਾ ਪੈਰੇਡ ਕੀਤਾ ਸੀ। ਫਿਰ ਗੁਰੂ ਗ੍ਰੰਥ ਸਾਹਿਬ ਦੀ ਯਾਦ ਬੀੜ ਦਾ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿਵਸ, ਬਹੁਤ ਸਾਰੀਆਂ। ਔਰ ਮੈਂ ਇਸ ਦਾ ਜ਼ਿਕਰ ਇਸ ਲਈ ਕੀਤਾ ਕਿ ਬੇਸ਼ੱਕ ਅੱਜ ਉਹ ਪ੍ਰਾਈਮ ਦਿਨ ਹੈ 24 ਨਵੰਬਰ ਦਾ, ਔਰ ਇਹ ਸਮਾਗਮ ਅਜੇ ਬਹੁਤ ਸਾਰੀਆਂ ਥਾਵਾਂ 'ਤੇ ਜਾਰੀ ਵੀ ਰਹਿਣੇ ਨੇ, ਲੇਕਿਨ ਮੈਂ ਜਦੋਂ ਲਗਭਗ ਅੱਧੀ ਸਦੀ ਪਿੱਛੇ ਜਾ ਕੇ ਦੇਖਦਾ ਜਿਨ੍ਹਾਂ ਸ਼ਤਾਬਦੀਆਂ ਦਾ ਮੈਂ ਜ਼ਿਕਰ ਕੀਤਾ, ਉਦੋਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖੀ ਪਿਆਰ, ਸ਼ਰਧਾ, ਗੁਰੂ ਪ੍ਰਤੀ ਵੱਡੇ ਵੱਡੇ ਲੰਗਰ, ਹੁਣ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਨ ਦੀ ਯਾਦ 'ਚ ਉੱਥੋਂ ਅਸਾਮ ਤੋਂ ਨਗਰ ਕੀਰਤਨ ਸ਼ੁਰੂ ਹੋਇਆ, ਇੱਧਰੋਂ ਮਟਨ ਤੋਂ, ਕਸ਼ਮੀਰ ਤੋਂ, ਜਿੱਥੋਂ ਕਸ਼ਮੀਰੀ ਪੰਡਤ ਆਏ ਸੀ, ਔਰ ਕਿੰਨੀਆਂ ਸਟੇਟਾਂ 'ਚੋਂ ਗੁਜ਼ਰਿਆ। ਥਾਂ ਥਾਂ ਗੁਰੂ ਦੇ ਨਾਲ ਪਿਆਰ ਤਾਂ ਸੰਗਤ ਦਾ ਹੈ, ਥਾਂ ਥਾਈਂ ਹਰ ਥਾਂ ਤੋਂ ਜਿਹੜਾ ਉਹ ਪੂਰਾ ਉਸ ਦਾ ਜਿਹੜਾ ਜਾਓ ਜਲਾਲ ਨਾਲ ਸਵਾਗਤ ਹੁੰਦਾ। ਫਿਰ ਬਹੁਤ ਸਾਰੇ ਐਲਾਨ ਵੀ ਕੀਤੇ ਜਾਂਦੇ ਨੇ, ਬਹੁਤ ਸਾਰੇ ਪ੍ਰੋਮਿਸ ਵੀ ਕੀਤੇ ਜਾਂਦੇ ਨੇ। ਸ਼੍ਰੋਮਣੀ ਕਮੇਟੀ ਆਪਣੇ ਪੱਧਰ ਦੇ ਉੱਤੇ, ਕਿਉਂਕਿ ਧਾਰਮਿਕ ਸੰਸਥਾ ਹੋਣ ਦੇ ਨਾਤੇ, ਤੇ ਜੇ ਪੰਜਾਬ ਦੀ ਸਰਕਾਰ ਅਕਾਲੀਆਂ ਦੀ ਸੀ, ਜਿਹੜੇ ਮੈਂ ਜਿਹਨਾਂ ਸ਼ਤਾਬਦੀਆਂ ਦਾ ਜ਼ਿਕਰ ਕੀਤਾ, ਫਿਰ ਤਾਂ ਦੋਵੇਂ ਹੀ ਟੁਗੈਦਰ ਹੁੰਦੇ ਨੇ। ਹੁਣ ਇਸ ਵਾਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ 350 ਸਾਲਾਂ ਦੀ ਸੈਲੀਬ੍ਰੇਸ਼ਨ ਦੀ ਗੱਲ ਆਈ, ਤੇ ਇਹ ਹਿੰਦੂ ਤਵੀਆਂ ਦੇ ਲਈ ਵੀ ਖਾਸ ਏਜੰਡਾ ਸੀ, ਕਿਉਂਕਿ ਉਹਨਾਂ ਨੂੰ ਵੀ ਨਜ਼ਰ ਆਉਂਦਾ ਕਿ ਵੀ ਇਸ 'ਚੋਂ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਮਨੁੱਖੀ ਹੱਕਾਂ ਦੇ ਲਈ, ਇਨਸਾਨੀ ਹਕੂਕਾਂ ਦੇ ਲਈ ਇਸ ਦੀ ਗੱਲ ਕਰਦੇ, ਤੇ ਉਹਨਾਂ ਨੂੰ ਇਹ ਸੂਟ ਕਰਦਾ ਹੈ ਕਿ ਉਹ ਇਸ ਨੂੰ ਜਿਹੜਾ ਉਹ ਹਿੰਦੂਤਵਾ ਦੀ ਵਿਚਾਰਧਾਰਾ ਜਾਂ ਤਿਲਕ ਜੰਜੂ ਦੀ ਰਾਖੀ ਜਿਹੜੀ ਹੈ ਵੀ ਹੈ, ਪਰ ਉਹਦਾ ਇੱਕ ਕੰਟੈਕਸਟ ਡਿਫਰੈਂਟ ਹੈ, ਉਸ ਦੇ ਵਿੱਚ ਉਹ ਇੰਟਰਪ੍ਰੇਟ ਕਰਨ ਔਰ ਬਿਆਨ ਕਰਨ। ਔਰ ਪੰਜਾਬ ਦੇ ਵਿੱਚ ਇਸ ਵਾਰ ਅਕਾਲੀਆਂ ਦੀ ਸਰਕਾਰ ਤਾਂ ਨਹੀਂ ਹੈ, ਭਗਵੰਤ ਮਾਨ ਦੀ ਸਰਕਾਰ ਹੈ, ਜਿਹੜੀ BJP ਦੀ B ਟੀਮ ਹੈ, ਸੋ ਉਹਨਾਂ ਦਾ ਆਪਣਾ ਏਜੰਡਾ ਹੈ ਕਿ ਵੀ ਉਹਨਾਂ ਨੇ ਕੀ ਕਰਨਾ ਹੈ। ਲੇਕਿਨ ਇਹ ਸਾਰੇ ਦੇ ਉੱਤੇ ਵੇਰਵੇ ਦੇ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਵੀ ਅੱਜ ਦੇ ਪ੍ਰੋਗਰਾਮ ਨੂੰ ਭਾਈ ਜੱਸਾ ਸਿੰਘ ਜੀ ਨੇ ਸਪਾਂਸਰ ਕੀਤਾ ਹੈ, ਔਰ ਬਹੁਤ 3-4 ਹਫ਼ਤੇ ਪਹਿਲਾਂ ਉਹਨਾਂ ਨੇ ਮੈਨੂੰ ਕਾਲ ਕਰਕੇ ਕਿਹਾ ਸੀ ਕਿ ਵੀ ਜਿਸ ਦਿਨ ਗੁਰੂ ਸਾਹਿਬ ਦਾ ਸ਼ਹੀਦੀ ਦਿਨ ਹੋਏਗਾ, ਉਸ ਦਿਨ ਦਾ ਪ੍ਰੋਗਰਾਮ ਮੇਰੇ ਵੱਲੋਂ ਸਪਾਂਸਰ ਕਰਨਾ। ਭਾਈ ਜੱਸਾ ਸਿੰਘ ਇੱਕ ਡੈਡੀਕੇਟਿਡ ਗੁਰਸਿੱਖ ਨੇ, ਸਮੁੱਚਾ ਪਰਿਵਾਰ, ਉਹਨਾਂ ਦੀ ਸਿੰਘਣੀ ਸਾਹਿਬਾ ਭੈਣ ਜੀ ਦਲਜੀਤ ਕੌਰ, ਉਹਨਾਂ ਦੇ ਬੇਟਾ ਬੇਟੀ, ਔਰ ਇੱਥੋਂ ਨਿਊਯਾਰਕ 'ਚ ਉਹਨਾਂ ਦੇ ਨਾਲ 90ਵਿਆਂ ਦੇ ਵਿੱਚ ਹੀ ਮੁਲਾਕਾਤ ਹੋਈ। ਡਾਕਟਰ ਰਣਜੀਤ ਸਿੰਘ ਹੋਰਾਂ ਦੀ ਇਹ ਜਿਹੜੀ ਸਾਰੀ ਕਲੋਜ਼ ਟੀਮ ਸੀ, ਜਿਹੜੀ ਪੰਥਕ ਪਿੜ ਦੇ ਵਿੱਚ ਵੀ, ਸੇਵਾ ਦੇ ਪੱਖੋਂ ਵੀ, ਸਿਧਾਂਤਕ ਤੌਰ ਤੇ ਵੀ ਕਲੈਰਿਟੀ, ਬਹੁਤ ਸਾਰੇ ਤਾਂ ਵਕਤ ਨਾਲ ਖੱਬੇ ਸੱਜੇ ਹੋ ਗਏ, ਡਾਕਟਰ ਸਾਹਿਬ ਵੀ ਤੁਰ ਗਏ। ਲੇਕਿਨ ਭਾਈ ਜੱਸਾ ਸਿੰਘ ਇੱਥੇ ਹੁੰਦਿਆਂ ਵੀ ਜਦੋਂ ਵਰਜੀਨੀਆ ਉਹਨਾਂ ਨੇ ਮੂਵ ਕੀਤਾ, ਉਸ ਤੋਂ ਬਾਅਦ ਗੁਰਦੁਆਰਾ ਸਿੰਘ ਸਭਾ ਦੀ ਸੇਵਾ ਦੇ ਵਿੱਚ ਵੀ ਸਟੇਜ ਸਕੱਤਰ ਦੀ ਸੇਵਾ ਇਹਨਾਂ ਕੋਲ ਰਹੀ, ਔਰ ਹਰ ਪੱਖ ਤੋਂ ਜਦੋਂ ਪਹਿਲੇ ਨਗਰ ਕੀਰਤਨ ਸ਼ੁਰੂ ਹੋਣ ਦੀ ਉੱਥੇ ਚਰਚਾ ਹੋਈ, ਤਾਂ ਉਹਨਾਂ ਦਾ ਹੁੰਦਾ ਸੀ ਕਿ ਭਾਈ ਸ਼ਹੀਦਾਂ ਦੀਆਂ, ਉਹਨਾਂ ਨੇ ਚੜ੍ਹਦੀ ਕਲਾ ਅਖਬਾਰ ਦੇ ਫਰੰਟ ਪੇਜ 'ਤੇ ਜਿਹੜੀਆਂ ਨੇ ਸ਼ਹੀਦਾਂ ਦੀਆਂ ਤਸਵੀਰਾਂ ਹੁੰਦੀਆਂ ਸੀ 90ਵਿਆਂ ਦੇ ਵਿੱਚ, ਸੋ ਉਹਨਾਂ ਨੇ ਬਹੁਤ ਸਾਰੀਆਂ ਉਹ ਸਟੋਰ ਕਰਕੇ ਆਪਣੇ ਕੋਲ ਰੱਖੀਆਂ ਹੋਈਆਂ ਸੀ। ਉਹਨੂੰ ਵੱਡੀ ਕਰਾ ਕੇ ਹਰ ਥਾਂ ਜਾ ਕੇ ਐਗਜ਼ੀਬਿਸ਼ਨ ਲਾਣੀ, ਪੂਰੀ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ, ਰੈਜ਼ਿਸਟੈਂਸ ਵੀ ਹੋਣੀ, ਕਈ ਵਾਰੀ ਹਾਈਲੀ ਐਮੋਸ਼ਨਲ ਨੇ, ਅਪਸੈਟ ਵੀ ਹੋ ਜਾਂਦੇ ਸੀ, ਲੇਕਿਨ ਲਗਾਤਾਰਤਾ ਨਾਲ ਉਹਨਾਂ ਨੇ ਇਹ ਆਪਣਾ ਸਫ਼ਰ ਜਾਰੀ ਰੱਖਿਆ। ਔਰ ਉਹਨਾਂ ਦੀ ਬੇਟੀ ਵੀ ਜਿਹਨੇ ਯੂਨੀਵਰਸਿਟੀ ਦੇ ਵਿੱਚ ਚੰਗੀ ਐਜੂਕੇਸ਼ਨ ਲਈ, ਉੱਥੇ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਥੱਲੇ ਧਾਰਮਿਕ ਪ੍ਰੋਗਰਾਮ ਵੀ, ਔਰ ਖੁਦ ਵੀ ਬਹੁਤ ਅੱਛੀ ਸਟੇਜ ਨੂੰ ਹੈਂਡਲ ਕਰਦੀ ਹੈ। ਜਸਜੀਤ ਕੌਰ, ਉਹਨਾਂ ਦਾ ਬੇਟਾ ਵੀ ਹਰਜੋਤ ਸਿੰਘ ਡੈਡੀਕੇਟਿਡ ਸਪੋਰਟਸਮੈਨ ਵੀ ਹੈ, ਕਬੱਡੀਆਂ 'ਚ ਔਰ ਦੂਸਰੇ, ਲੇਕਿਨ ਪਰਨਾਏ ਹੋਏ ਨੇ ਸਿੱਖੀ ਵਿਚਾਰਧਾਰਾ ਨੂੰ, ਖਾਲਿਸਤਾਨ ਦੀ ਵਿਚਾਰਧਾਰਾ ਨੂੰ। ਔਰ ਮੈਂ ਸਮਝਦਾ ਵੀ ਬਹੁਤ ਥੋੜ੍ਹੇ ਨੇ ਜਿਨ੍ਹਾਂ ਦੇ ਅੱਗੋਂ ਜਦੋਂ ਬੱਚੇ ਬੱਚੀਆਂ ਵੀ ਉਸ ਵਿਚਾਰਧਾਰਾ ਦੇ ਨਾਲ ਜੁੜੇ ਹੋਣ।
ਸੋ ਮੇਰੇ ਲਈ ਤਾਂ ਜਸਰ ਸਿੰਘ ਹੋਰਾਂ ਦਾ ਪਰਿਵਾਰ ਆਪਣਾ ਪਰਿਵਾਰ ਹੈ, ਐਕਸਟੈਂਡਡ ਫੈਮਿਲੀ ਹੈ ਜਾਂ ਹੈ ਹੀ ਕੀ ਫੈਮਿਲੀ ਹੈ। ਸੋ ਉਹਨਾਂ ਦਾ ਜਿਹੜਾ ਅਸੀਂ ਸ਼ੁਕਰੀਆ ਵੀ ਅਦਾ ਕਰਦੇ ਹਾਂ। ਹਮੇਸ਼ਾ ਹੀ ਉਹ TV 84 ਦੇ ਨਾਲ ਵੀ ਜੁੜੇ ਹੋਏ ਨੇ, TV 84 ਦੇ ਨੂੰ ਐਡਮਾਇਰ ਕਰਦੇ ਨੇ, ਸਾਡੇ ਨਾਲ ਭਰਾਵਾਂ ਵਾਂਗ ਜਿਹੜਾ ਉਹਨਾਂ ਦਾ ਵਿਹਾਰ ਹੈ। ਸੋ ਅਸੀਂ ਜਿੱਥੇ ਇਸ ਦਿਨ ਨੂੰ ਯਾਦ ਕਰ ਰਹੇ ਹਾਂ, ਕਿਉਂਕਿ ਬਹੁਤ ਵਾਰੀ ਜਦੋਂ ਸਾਡੀ ਸੰਗਤ ਜਾਂ ਸਾਡਾ ਇੱਕ ਵੱਡਾ ਹਿੱਸਾ ਸੈਲੀਬ੍ਰੇਸ਼ਨ ਦੇ ਮੂਡ 'ਚ ਹੁੰਦਾ ਹੈ, ਜੇ ਕੋਈ ਥੋੜ੍ਹੀ ਜਿਹੀ ਕੌੜੀ ਗੱਲ ਕਹੋ ਤਾਂ ਮੇਰਾ ਖਿਆਲ ਹੈ ਕਿ ਵੀ ਉਹ ਕਥਾਵੀ ਹੁੰਦੀ ਹੈ। ਲੇਕਿਨ ਅਸੀਂ ਤਾਂ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ। ਗੁਰੂ ਨਾਨਕ ਦੇ ਸਿੱਖ ਹੈ, ਬਾਬੇ ਨੇ ਸਾਨੂੰ ਸੱਚ ਬੋਲਣਾ ਸਿਖਾਇਆ। ਹੁਣ ਇੱਕ ਪਾਸੇ ਜਦੋਂ ਅਸੀਂ ਇਹਨਾਂ ਸ਼ਹੀਦੀ ਸਮਾਗਮ ਦੇ ਨਾਲ ਜੁੜੇ ਹੋਏ ਸਾਰੇ ਪਾਠ ਦੇਖਦੇ, ਬਹੁਤ ਸਮਾਗਮ ਹੋਏ ਨੇ, ਔਰ ਜਿੰਨਾ ਮੈਂ ਸਮਝਦਾ ਕਿ ਵੀ ਸਰਕਾਰ ਨੇ ਵੀ ਉਹਨੂੰ ਫਲਿੱਪ ਦਿੱਤਾ, ਉਹਨਾਂ ਨੂੰ ਸੂਟ ਕਰਦਾ ਸੀ। ਲੇਕਿਨ ਪੰਜਾਬ ਦੇ ਵਿੱਚ ਵੀ ਆਪ ਮੁਹਾਰੇ ਵੀ ਕੁਝ ਚੀਜ਼ਾਂ ਹੁੰਦੀਆਂ ਨੇ, ਸ਼੍ਰੋਮਣੀ ਕਮੇਟੀ ਵੀ ਔਰ ਬਾਦਲ ਕੇ ਵੀ, ਜਿਨ੍ਹਾਂ ਤੋਂ ਉਹਨਾਂ ਦਾ ਸਿਆਸੀ ਧਰਾਤਲ ਖੁੱਸਿਆ ਹੋਇਆ ਹੈ, ਉਹ ਵੀ ਵਾਪਸ ਮੁੜਨ ਦੇ ਲਈ ਜਿਹੜਾ ਹੈ ਉਹ ਯਤਨ ਕਰਦੇ ਨੇ। ਭਗਵੰਤ ਮਾਨ ਦੀ ਸਰਕਾਰ ਜਿਹੜੀ ਬਾਕੀ ਮਸਲਿਆਂ ਤੇ ਇਰਰੈਲੇਵੈਂਟ, ਜੋ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ, ਗੁੰਡਾਗਰਦੀ, ਲੁੱਟ ਖਸੁੱਟ ਔਰ ਸਾਰੇ ਮਸਲਿਆਂ ਦੇ ਉੱਤੇ ਕੋਈ ਵੀ ਜੋ ਜਿਸ ਕਿਸਮ ਦੇ ਇਕਰਾਰਨਾਮੇ ਹੁੰਦੇ ਨੇ ਫੇਲ ਹੋਏ ਨੇ। ਸੋ ਸਾਰੇ ਹੀ ਜਿਹੜਾ ਉਹ ਧਾਰਮਿਕ ਚਾਦਰ ਵੀ ਆਪਣੇ ਤੇ ਜਿਹੜਾ ਉਹ ਓੜ ਕੇ ਉਹਨਾਂ ਲਈ ਸੌਖਾ ਹੁੰਦਾ, ਕਿਉਂਕਿ ਧਰਮ ਦੇ ਨਾਂ ਥੱਲੇ ਗੱਲ ਕੀਤੀ ਜਿਹੜੀ ਆ ਉਹਦਾ ਕੋਈ ਸਿਆਸੀ ਤਾਂ ਹਾਨ ਲਾਭ ਨਹੀਂ ਹੁੰਦਾ। ਹਿੰਦੂ ਤਵੀਆਂ ਦੀ ਗੱਲ ਤਾਂ ਅਸੀਂ ਪਿਛਲੇ ਦਿਨਾਂ 'ਚ ਵੀ ਗੱਲ ਕੀਤੀ ਸੀ ਕਿ ਭਾਈ BJP ਨੇ ਤਾਂ ਆਪਣੇ ਲੈਵਲ ਦੇ ਉੱਤੇ ਅਨੰਦਪੁਰ ਸਾਹਿਬ ਦੇ ਵਿੱਚ ਵੱਡਾ ਕੀਰਤਨ ਸਮਾਗਮ ਪਹਿਲੀ ਵਾਰ ਹੈ ਵੀ ਧਾਰਮਿਕ ਮੁੱਦਿਆਂ 'ਤੇ ਸਿੱਧੇ ਤੌਰ 'ਤੇ ਆਏ। ਫਿਰ ਉਹਨਾਂ ਨੇ ਕਿਹਾ ਜੀ ਸਾਡੇ 365 ਕੇ ਪਤਾ ਨਹੀਂ ਕਿੰਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਮੰਡਲ ਨੇ ਉਹਨਾਂ ਦੇ ਵਿੱਚ ਅਸੀਂ ਕੀਰਤਨ ਸਮਾਗਮ ਕਰਾਂਗੇ। ਉਹ ਉਹਨਾਂ ਦਾ ਅਗਲਾ ਪਾਰਟ ਸ਼ੁਰੂ ਹੋ ਗਿਆ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ ਇੱਕ ਪਾਰਟ ਅੱਜ ਮੈਂ ਜਦੋਂ ਇਹ ਗੱਲ ਕਰ ਰਿਹਾ ਮੈਂ ਦੇਖਿਆ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਕਰਦੇ ਹਾਂ ਤੇ ਤਿੰਨ ਜਿਹੜੇ ਨੈਰੇਟਿਵ ਉਹਨਾਂ ਦੀ ਸ਼ਹਾਦਤ ਦੇ ਨਾਲ ਜੁੜੇ ਹੋਏ ਜਾਂ ਉਹਨਾਂ ਦੀ ਸ਼ਖਸੀਅਤ ਨਾਲ ਜੁੜੇ ਹੋਏ ਲਫ਼ਜ਼ ਇਸਤੇਮਾਲ ਕੀਤੇ ਜਾਂਦੇ ਨੇ। ਜਿਵੇਂ ਅਸੀਂ ਗੁਰਸੋਭਾ ਜਿਹੜੀ ਕਿ ਗੁਰੂ 10ਵੇਂ ਪਾਤਸ਼ਾਹ ਦੇ 52 ਕਵੀਆਂ 'ਚੋਂ ਦਰਬਾਰੀ ਕਵੀ ਚੰਦਨ ਸੈਨਾਪਤ ਜਿਨ੍ਹਾਂ ਨੂੰ ਲਿਖਿਆ ਜਾਂਦਾ ਹੈ, ਉਹਨਾਂ ਦਾ ਜਦੋਂ ਅਸੀਂ ਬਿਰਤਾਂਤ ਦੇਖਦੇ ਤੇ ਉਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਫਿਰ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਪ੍ਰਗਟ ਪਏ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਗਟ ਹੋਣਾ ਉਸ ਇਵੇਂ ਹੀ ਹੈ ਜਿਵੇਂ ਅਸੀਂ ਜਦੋਂ ਸਤਿਗੁਰੂ ਨਾਨਕ ਪ੍ਰਗਟਿਆ ਹਨੇਰੇ ਦਾ ਯੁੱਗ, ਚਾਰ ਚੁਫੇਰੇ ਜ਼ੋਰ ਜ਼ੋਰ ਦੇ ਨਾਲ ਜਿਹੜਾ ਜਿਨ੍ਹਾਂ ਦੇ ਜਿਸ ਹੱਥ ਜ਼ੋਰ ਕਰ ਵੇਖਿਆ ਸੋਏ। ਇੱਕ ਰੱਬ ਹੈ ਜਿਹਦੇ ਕੋਲ ਜ਼ੋਰ ਹੈ ਔਰ ਉਹਦੇ ਸਾਹਮਣੇ ਤਾਂ ਉੱਤਮ ਨੀਚ ਕੋਈ ਨਹੀਂ ਹੈ, ਨਾਨਕ ਉੱਤਮ ਨੀਚ ਨਾ ਕੋਈ। ਲੇਕਿਨ ਇੱਥੇ ਜਦੋਂ ਜ਼ੋਰਾਵਰਾਂ ਦਾ 27-100 ਹੁੰਦਾ ਤੇ ਉਹ ਜ਼ੋਰ ਦੇ ਬਲ ਨਾਲ ਆਪਣਾ ਮਜ਼ਹਬ ਲਾਗੂ ਕਰਨ, ਆਪਣੀ ਵਿਚਾਰਧਾਰਾ ਲਾਗੂ ਕਰਨ ਜਾਂ ਤੁਹਾਨੂੰ ਵੈਸੇ ਠਿੱਠ ਕਰਨ, ਤੇ ਉਸ ਡਾਰਕ ਏਜ ਦੇ ਵਿੱਚ, ਜਿਸ ਡਾਰਕ ਏਜ ਨੂੰ ਕਲਯੁਗ ਕਰਕੇ ਜਾਣਿਆ ਜਾਂਦਾ ਹੈ ਔਰ ਜਿਸ ਪ੍ਰਥਾਏ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਭਾਈ ਕੀਨੋ ਵੱਡੋ ਕਲੂ ਮੈਂ ਸਾਕਾ, ਹਾਂਜੀ, ਔਰ ਇਹ ਵੱਡਾ ਸਾਕਾ, ਵੱਡਾ ਜਿਹੜਾ ਕੁਰਬਾਨੀ ਦਾ ਪਾਰਟ ਹੈ। ਹੁਣ ਸੈਨਾਪਤੀ ਬੜੇ ਸਪਸ਼ਟਤਾ ਦੇ ਨਾਲ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਗਟ ਹੋਣ ਦੀ ਗੱਲ ਕਰਦੇ ਨੇ, ਉੱਥੇ ਨਾਲ ਦੀ ਨਾਲ ਇਹ ਵੀ ਹੈ ਕਿ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਜਦੋਂ ਅਸੀਂ ਸ੍ਰਿਸ਼ਟ ਕਹਿੰਦੇ ਹਾਂ ਜਾਂ ਸ੍ਰਿਸ਼ਟੀ ਕਹਿੰਦੇ ਹਾਂ, ਇਹ ਮਹਿਜ਼ ਇੱਕ ਖਿੱਤਾ ਨਹੀਂ ਹੈ, ਇੱਕ ਕੰਟੀਨੈਂਟ ਨਹੀਂ ਹੈ, ਸਾਡਾ ਇਕੱਲਾ ਪਲੈਨਟ ਵੀ ਨਹੀਂ ਹੈ, ਧਰਤੀ ਵੀ ਨਹੀਂ ਹੈ। ਸ੍ਰਿਸ਼ਟੀ ਸਾਰਾ ਯੂਨੀਵਰਸ ਹੈ, ਸਾਰੀ ਕਾਇਨਾਤ ਹੈ। ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਸਾਰੀ ਸ੍ਰਿਸ਼ਟੀ, ਸਾਰੀ ਕਾਇਨਾਤ ਦੇ ਉੱਤੇ ਇੱਕ ਚਾਦਰ ਹੈ। ਇਸ ਤੋਂ ਵੱਡੀ ਜਿਹੜੀ ਹੈ ਹੋਰ ਕੋਈ ਰੁਤਬਾ ਹੋ ਹੀ ਨਹੀਂ ਸਕਦਾ। ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਜਿਵੇਂ ਜਦੋਂ ਭਾਈ ਗੁਰਦਾਸ ਗੁਰੂ ਨਾਨਕ ਪਾਤਸ਼ਾਹ ਨੂੰ ਬਿਆਨਦੇ ਨੇ, ਜ਼ਾਹਰ ਪੀਰ ਜਗਤ ਗੁਰ ਬਾਬਾ, ਕਿ ਜ਼ਾਹਰ ਪੀਰ ਜਗਤ ਗੁਰੂ, ਪ੍ਰੋਫਿਟ ਆਫ ਹਿਊਮਨ ਕਾਈਂਡ। ਹੁਣ ਇੱਕ ਜਿਹੜਾ ਬਿਲਕੁਲ ਸੈਨਾਪਤੀ ਦਾ ਠੀਕ ਨੈਰੇਟਿਵ ਹੈ ਔਰ
ਇਹ ਜਿਹੜਾ ਇਸ ਨੂੰ ਜਿਹੜੀ ਸੈਨਾਪਤੀ ਦੀਆਂ ਔਰ ਦੂਸਰੀਆਂ ਰਚਨਾਵਾਂ ਇੱਕ ਜ਼ਮਾਨੇ 'ਚ ਸਿੱਖ ਸੰਗਤਾਂ ਦੇ ਵਿੱਚ ਵੀ ਇਸ ਨੂੰ ਹੋਰ ਤਰੀਕੇ ਦੇ ਨਾਲ, ਭਾਵੇਂ ਮਕਸਦ ਉਹੀ ਸੀ ਕਿ ਭਾਈ ਜਿਹੜਾ ਬਾहें ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੈ ਬਾहें ਨਾ ਛੋਡੀ ਹੈ, ਤੇਗ ਬਹਾਦਰ ਬੋਲਿਆ ਧਰ ਪਈ ਹੈ ਧਰਮ ਨਾ ਛੋਡੀ ਹੈ। ਔਰ ਇਹ ਆਪਣੇ ਆਪ 'ਚ ਸੀ ਕਿ ਵੀ ਜਿਹਦੀ ਬਾਂਹ ਫੜ ਲਈ ਉਹਨੂੰ ਜੋ ਸ਼ਰਨ ਆਏ ਤੇ ਸਕੰਠ ਲਾਏ ਔਰ ਸੱਚ ਹੱਕ ਇਨਸਾਫ ਦੇ ਲਈ ਖਲੋਣ। ਦੂਸਰੇ ਨੈਰੇਟਿਵ ਦੇ ਵਿੱਚ ਜਿਹੜਾ ਗੁਰੂ ਸਾਹਿਬ ਨੂੰ ਧਰਮ ਦੀ ਚਾਦਰ, ਗੁਰੂ ਤੇਗ ਬਹਾਦਰ ਧਰਮ ਦੀ ਚਾਦਰ, ਇਹ ਵੀ ਕੁਝ ਜਿਹੜੇ ਕਥਾਵਾਚਕ ਜਾਂ ਸਾਡੇ ਸੰਗਤਾਂ ਦੇ ਵਿੱਚ ਰਿਹਾ। ਇਹ ਵੀ ਜਦੋਂ ਅਸੀਂ ਧਰਮ ਦੀ ਗੱਲ ਕਰਦੇ ਹਾਂ, ਧਰਮ ਮਹਿਜ਼ ਇੱਕ ਫਿਰਕੇ ਦਾ ਨਾਂ ਨਹੀਂ ਹੈ, ਧਰਮ ਰਾਈਟੀਅਸਨੈਸ ਦੀਆਂ ਵੈਲਿਊਜ਼ ਨੇ। ਧਰਮ ਦਾ ਮਤਲਬ ਹੈ ਧਾਰਨ ਕਰਨਾ। ਅੱਛਾ, ਕਿ ਜਦੋਂ ਉਹਨਾਂ ਮੁੱਢਲੀਆਂ ਵੈਲਿਊਜ਼ ਨੂੰ ਧਰਮ ਦੀਆਂ ਚੈਲੰਜ ਹੁੰਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸ਼ਹਾਦਤ ਦੇ ਨਾਲ ਇੱਕ ਚਾਦਰ ਬਣ ਜਾਂਦੇ ਨੇ, ਉਹ ਸਾਰੇ ਨੂੰ ਜਿਹੜਾ ਹੈ ਉਹ ਸੁਰੱਖਿਅਤ ਕਰਦੇ ਨੇ ਰਾਈਟਫੁਲ ਵੈਲਿਊਜ਼ ਨੂੰ। ਹੁਣ ਤੀਸਰਾ ਨੈਰੇਟਿਵ ਜਿਹੜਾ ਅਕਸਰ ਜਿਹਨੂੰ ਅੱਜ ਹਿੰਦੂ ਤਵੀਆਂ ਨੇ ਔਰ ਸਾਡੇ ਵੀ ਬਹੁਤ ਸਾਰੇ ਪ੍ਰਚਾਰਕਾਂ ਨੇ ਐਨ ਪੂਰੇ ਜ਼ੋਰ ਨਾਲ ਹਿੰਦ ਦੀ ਚਾਦਰ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹੜਾ ਫਰਮਾਇਆ ਕਿ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬੜੋ ਕਲੂ ਮੈਂ ਸਾਕਾ ਸਾਧਨ ਹੇਤ ਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ ਸਭ ਜਗ ਭਇਓ ਜੈ 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 ਸੁਰ ਲੋਕ। ਤਿਲਕ ਜੰਜੂ ਰਾਗ ਉਹਨਾਂ ਦਾ, ਤਿਲਕ ਜੰਜੂ ਦੀ ਰਾਗ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜਾ ਉਸ ਵੇਲੇ ਔਰੰਗਜ਼ੇਬ ਦਾ ਮਾਈਂਡ ਸੈਟ ਹੈ ਉਹ ਇਸਲਾਮਿਕ ਨਜ਼ਰੀਏ ਦੇ ਨਾਲ ਇੱਕ ਵਿਚਾਰਧਾਰਾ ਪੋਲੀਟੀਕਲ ਪਾਵਰ ਦਾ ਇਸਤੇਮਾਲ ਕਰਕੇ ਲਾਗੂ ਕਰਨ ਦੀ, ਜਿਹੜੀ ਐਗਜ਼ੈਕਟਲੀ ਅੱਜ ਹਿੰਦੂ ਤਵੀਆਂ ਦੀ ਵਿਚਾਰਧਾਰਾ ਹੈ, ਜਿਹੜੇ ਪੋਲੀਟੀਕਲ ਪਾਵਰ ਦਾ ਇਸਤੇਮਾਲ ਕਰਕੇ ਜਿਹੜੇ ਇੰਪਲੀਮੈਂਟ ਕਰ ਰਹੇ ਨੇ। ਹੁਣ ਜਦੋਂ ਤੁਸੀਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਿਰਫ ਉਸ ਤੱਕ ਮਹਿਦੂਦ ਕਰਦੇ ਹੋ, ਉਹ ਫਿਰ ਜਿਹੜਾ ਹਿੰਦੂ ਤਵੀਆਂ ਦਾ ਏਜੰਡਾ ਹੈ ਕਿ ਜੀ ਦੇਖੋ ਇਹ ਤਾਂ ਹਿੰਦੂ ਧਰਮ ਦੀ ਰੱਖਿਆ ਦੇ ਲਈ ਜਿਹੜੀ ਕੁਰਬਾਨੀ ਹੈ, ਇਹਦਾ ਮਤਲਬ ਹੈ ਵੀ ਇਹ ਜਿਹੜਾ ਇੱਕ ਤਾਂ ਉਹਨੂੰ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਫੈਲਾਉਣ ਦੇ ਲਈ, ਦੂਸਰਾ ਹਿੰਦੂਤਵਾ ਦੀ ਜਿਹੜੀ ਪਛਾਣ ਹੈ ਉਹਨੂੰ ਦੱਸਣ ਲਈ ਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਜੇ ਦਿੱਤਾ ਹੈ ਤਾਂ ਇਹੀ ਸਾਡਾ ਸਨਾਤਨ ਧਰਮ ਹੈ, ਉਹ ਤਾਂ ਖੁਦ ਸਨਾਤਨੀ। ਫਿਰ ਉਹਨਾਂ ਦਾ ਜਿਹੜਾ ਨੈਰੇਟਿਵ ਹੈ ਹੋਰ ਅੱਗੇ ਨਿਕਲਣਾ ਸ਼ੁਰੂ ਹੋ ਜਾਂਦਾ। ਫਿਰ ਉਹ ਇਧਰੋਂ ਉਧਰੋਂ ਕੋਟ ਕਰਨਗੇ ਜੀ ਗੁਰੂ ਸਾਹਿਬ ਨੇ ਕਿਹਾ ਕਿ ਵੀ ਸਗਲ ਜਗਤ ਮੇਂ ਪੰਥ ਖਾਲਸਾ ਗਾਜੇ ਜਗੇ ਧਰਮ ਹਿੰਦੂ ਸਗਲ ਦਵੰਦ ਭਾਜੇ, ਉਹਨੂੰ ਕੋਟ ਕਰਨਗੇ ਕਿ ਜੀ ਇਹ ਗੁਰੂ ਸਾਹਿਬ ਨੇ ਜਿਹੜਾ ਖਾਲਸਾ ਪੰਥ ਸਾਜਿਆ ਹਿੰਦੂ ਹੀ ਖੜਕਧਾਰੀ ਬਾਂਹ ਹੀ ਨਹੀਂ ਖੜਕਧਾਰੀ ਹੀ ਨੇ, ਇਹ ਉਹੀ ਫਿਰ ਮਦਨ ਮੋਹਨ ਮਾਲਵੀਆ ਦਾ ਜੀ ਇੱਕ ਬੱਚੇ ਨੂੰ ਸਿੱਖ ਬਣਾਉਣ ਦੀ ਲਾਈਨ ਜਾਂ ਦੂਜਾ। ਸੋ ਇਸ ਤੋਂ ਅਸੀਂ ਇਹ ਦੇਖ ਰਹੇ ਹਾਂ ਵੀ ਜਿਹੜੀਆਂ ਈਵਨ ਸ਼੍ਰੋਮਣੀ ਕਮੇਟੀ ਦੇ ਥੱਲੇ ਜਾਂ ਅਕਾਲੀ ਦਲ ਜਾਂ ਦੂਜਾ, ਸਿਰਫ ਇਹਨਾਂ ਸਾਰੇ ਸਮਾਗਮਾਂ ਚੋਂ ਦੀਨਾ ਕਾਂਗੜ ਜਿੱਥੋਂ 10ਵੇਂ ਪਾਤਸ਼ਾਹ ਨੇ ਜ਼ਫਰਨਾਮਾ ਲਿਖਿਆ ਸੀ ਔਰੰਗਜ਼ੇਬ ਨੂੰ, ਉੱਥੇ ਜਿਹੜੀ ਕਾਨਫਰੰਸ ਹੋਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਨੇ, ਹਾਲਾਂਕਿ ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤਾਂ ਉੱਥੇ ਗਈਆਂ, ਉਹਨਾਂ ਨੇ ਬਿਲਕੁਲ ਠੀਕ ਥਾਂ ਚੁਣੀ। ਦੀਨਾ ਕਾਂਗੜ ਤੋਂ ਦਿੱਲੀ ਦੇ ਹਾਕਮਾਂ ਨੂੰ ਇਹ ਮੈਸੇਜ ਕਲੀਅਰਲੀ ਦਿੱਤਾ ਗਿਆ ਕਿ ਭਾਈ ਇਹ ਨਹੀਂ ਹੈ ਫਤਿਹ ਸਾਡੀ ਹੈ, ਅਸੀਂ ਗਿਵ ਅਪ ਨਹੀਂ ਕੀਤਾ ਹੋਇਆ, ਅਸੀਂ ਜਿੱਤਾਂਗੇ। ਭਾਵੇਂ ਅੱਜ ਤੁਸੀਂ ਅਨੰਦਪੁਰ ਤੇ ਵੀ ਕਬਜ਼ਾ ਕੀਤਾ ਹੋਇਆ ਹੈ, ਸਾਡੀਆਂ ਸੰਸਥਾਵਾਂ ਤੇ ਵੀ, ਉਹ ਬਿਲਕੁਲ ਉਸੇ ਲਾਈਨ ਦੇ ਉੱਤੇ ਜੋ ਔਰੰਗਜ਼ੇਬ ਦੇ ਪੀਰੀਅਡ ਸੀ। ਔਰ ਉੱਥੋਂ ਮੈਸੇਜ ਕਲੀਅਰ ਖਾਲਿਸਤਾਨ ਦਾ ਜਿਹੜਾ ਉਹ ਮਾਨ ਸਾਹਿਬ ਨੇ ਨਾਅਰੇ ਵੀ ਲਵਾਏ। ਭਾਈ ਪਰਮਜੀਤ ਸਿੰਘ ਮੰਡ ਦਾ ਦੀ ਜਿਹੜੀ ਪ੍ਰੈਜੈਂਟੇਸ਼ਨ ਸੀ ਉਹ ਬੜੀ ਵਾਇਰਲ ਹੋਈ। ਅਦਰ ਦੈਨ ਦੈਟ ਬਹੁਤ ਸਾਰੀਆਂ ਥਾਵਾਂ ਤੇ ਜਿਹੜਾ ਈਵਨ ਅਕਾਲੀਆਂ ਦੀ ਸਟੇਜ ਤੋਂ ਵੀ ਕੀਰਤਨ ਦਰਬਾਰ ਵੱਡੇ ਵੱਡੇ ਹੋਏ। ਈਵਨ ਹਾਲਾਂਕਿ ਸਾਨੂੰ ਕੋਈ ਇਹ ਰਿਗਰੈਟ ਨਹੀਂ ਹੁੰਦਾ ਵੀ ਸਾਨੂੰ ਕਿਹਨੇ ਕਿਹਾ ਆਉਣ ਨੂੰ ਜਾਂ ਨਹੀਂ ਕਿਹਾ। ਈਵਨ ਅਸੀਂ ਅਮਰੀਕਾ 'ਚ ਵੀ ਦੇਖੀਏ, ਹੁਣ ਇੱਥੇ ਵੀ ਸਮੋਕੀ ਪਾਰਕ ਦੇ ਵਿੱਚ ਇੱਕ ਵੱਡਾ ਸਮਾਗਮ ਹੋਣ ਦੀ ਖਬਰ ਹੈ। ਲੇਕਿਨ ਤੁਸੀਂ ਇਹ ਦੇਖੋਗੇ ਕਿ ਵੀ ਬਾਹਰਲੀਆਂ ਥਾਵਾਂ ਤੋਂ ਵੀ ਕਿੱਥੋਂ ਗਿਆ ਮੈਸੇਜ ਕਿ ਅੱਜ ਜਿਨ੍ਹਾਂ ਸਰਕਮਸਟਾਂਸਿਸ 'ਚ, ਜਿਨ੍ਹਾਂ ਹਾਲਾਤਾਂ 'ਚ, ਜਿਨ੍ਹਾਂ ਚੈਲੰਜਸ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਖੁਦ ਜਾ ਕੇ ਲਗਭਗ 350 ਕਿਲੋਮੀਟਰ ਅਨੰਦਪੁਰ ਸਾਹਿਬ ਤੋਂ ਜਿਹੜਾ ਉਹ ਦਿੱਲੀ ਜਾ ਕੇ ਖੁਦ ਕੁਰਬਾਨੀ ਦਿੱਤੀ, ਆਪਣੇ ਉਹਨਾਂ ਦੇ ਗੁਰਸਿੱਖਾਂ ਨੇ 3 ਸਿੱਖਾਂ ਨੇ ਕੁਰਬਾਨੀ ਦਿੱਤੀ। ਤੇ ਅੱਜ ਉਹਨਾਂ ਦੀ ਉਹ ਕੌਮ, ਇੱਕ ਪਾਸੇ ਦਾ ਤਿਲਕ ਜੰਦੂ ਤਾਕਾ ਸੀ ਉਹਨਾਂ ਦਾ ਸੀ, ਉਹਦੀ ਸੈਕਰੀਫਾਈਸ ਜਿਹੜੀ ਹੈ ਉਹਨੂੰ ਸੇਵ ਕਰਨਾ ਸੀ।
ਪਰ ਅੱਜ ਤਾਂ ਜਿਹੜੇ ਗੁਰੂ ਸਾਹਿਬ ਦਾ ਆਪਣੀ ਵਿਚਾਰਧਾਰਾ ਹੈ, ਨਾਨਕ ਨਿਰਮਲ ਪੰਥ ਚਲਾਇਆ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਔਰ ਇਹ ਜਿਹੜਾ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸ ਆਪਣਾ ਪੰਥ ਨਿਰਾਲਾ, ਤੇ ਉਹ ਖਾਲਸਾ ਪੰਥ ਦਾ ਰਸਤਾ ਜਿਹੜਾ ਬਿਲਕੁਲ ਇੱਕ ਡਿਫਰੈਂਟ ਗਾਡੀ ਰਾਹ ਹੈ। ਅੱਜ ਤਾਂ ਉਹਦੇ ਉੱਤੇ ਫੁੱਲ ਟੋਟਲ ਪਿਛਲੇ 41 ਸਾਲਾਂ ਤੋਂ ਜਿਨ੍ਹਾਂ ਨੇ ਜੰਗ ਜਿਹੜੀ ਹੈ ਸਾਡੇ ਉੱਤੇ ਨਾਫਜ਼ ਕੀਤੀ ਹੋਈ ਹੈ, ਅੱਜ ਉਹ ਕਿੱਥੇ ਨੇ ਜਿਹੜੇ ਉਸ ਦੀ ਗੱਲ ਕਰਨ। ਔਰ ਮੈਂ ਉਹ ਅਹਿਮਦ ਫਰਾਜ਼ ਬੜੇ ਚੰਗੇ ਸ਼ਾਇਰ ਹੋਏ ਨੇ ਉਰਦੂ ਦੁਨੀਆ ਦੇ, ਉਹਨਾਂ ਦਾ ਇੱਕ ਸ਼ੇਅਰ ਮੈਨੂੰ ਜਿਹੜਾ ਹੈ ਉਹ ਨਜ਼ਰ ਆਇਆ ਅੱਜ। ਮੈਂ ਕਿਹਾ ਵੀ ਇਹ ਹਾਲਾਤ ਸਾਡੀਆਂ ਸੈਲੀਬ੍ਰੇਸ਼ਨਸ ਵਾਲਿਆਂ ਦੇ ਔਰ ਵੱਡਿਆਂ ਵੱਡਿਆਂ ਦੇ ਇਹੀ ਨੇ। ਉਹਨੇ ਕਹਾ ਕਿ ਵੀ हमसे कहें कुछ दोस्त हमारे मत लिखो, हमसे कहें कुछ दोस्त हमारे मत लिखो, जान अगर प्यारी है प्यारे मत लिखो, हाकिम की तलवार मुकद्दस होती है, हाकिम की तलवार के बारे मत लिखो। ਇਹ ਜਿਹੜੇ ਰੂਲਰ ਨੇ ਇਹਨਾਂ ਦੀ ਤਲਵਾਰ ਮੁਕੱਦਸ ਕਹਿੰਦੇ ਨੇ, ਪਵਿੱਤਰ ਨੂੰ, ਬੜੀ ਪਾਇਸ ਹੁੰਦੀ, ਬੜੀ ਪਾਕ ਹੁੰਦੀ ਹੈ, ਇੱਥੇ ਨਹੀਂ ਕੁਝ ਵੀ ਲਿਖਣਾ। हमसे कहें कुछ दोस्त हमारे मत लिखो, जान अगर प्यारी है प्यारे मत लिखो, हाकिम की तलवार मुकद्दस होती है, हाकिम की तलवार के बारे मत लिखो। सो ਅੱਜ ਜਿਹੜਾ ਬਹੁਤ ਸਾਰਾ ਟ੍ਰੈਂਡ, ਚਾਰ ਚੁਫੇਰੇ ਦਿੱਲੀ 'ਚ ਕਿੰਨੇ ਸਮਾਗਮ ਨੇ, ਥਾਂ ਥਾਈਂ ਗਿਣਤੇ ਨਹੀਂ ਹੋ ਸਕਦੇ, ਉਹਨਾਂ ਦੇ ਉੱਤੇ ਕਈ ਦਿਨ ਕਾਮੈਂਟਰੀ ਹੋ ਸਕਦੀ ਹੈ ਕਿੱਥੇ ਕੀ ਹੋਇਆ। ਔਰ ਇਹ ਸਾਰੇ 'ਚ ਜਿਹੜਾ ਨੌਟੰਕੀ ਮਾਸਟਰ ਭਗਵੰਤ ਮਾਨ, ਉਸਨੇ ਕਿਹਾ ਜੀ ਪਹਿਲੀ ਵਾਰ ਪੰਜਾਬ ਦੇ ਇਤਿਹਾਸ 'ਚ ਜਿਹੜਾ ਅਸੀਂ ਪੰਜਾਬ ਅਸੈਂਬਲੀ ਦਾ ਸੈਸ਼ਨ ਹੈ ਉਹ ਅਨੰਦਪੁਰ ਸਾਹਿਬ 'ਚ ਕਰਾਂਗੇ, ਚੰਡੀਗੜ੍ਹ 'ਚ ਨਹੀਂ ਹੋਏਗਾ। ਇਹ ਇਤਿਹਾਸ ਸਿਰਜ ਦਿੱਤਾ ਸੀ। ਹੁਣ ਬਹੁਤਿਆਂ ਨੂੰ ਸੀ ਕਿ ਵੀ ਇਹ ਜਿਹੜਾ ਅਨੰਦਪੁਰ ਸਾਹਿਬ ਸੈਸ਼ਨ ਰੱਖਿਆ, ਇਸ ਦੇ ਵਿੱਚ ਕੋਈ ਠੋਸ ਰੈਜ਼ੋਲੂਸ਼ਨ ਹੋਣਗੇ, ਮਤੇ ਹੋਣਗੇ। ਇੱਕ ਜਜ਼ਬਾਤੀ ਦੌਰ ਵੀ ਹੈ ਇਸ ਵੇਲੇ। ਇੱਕ ਪਾਸੇ ਪੰਜਾਬ ਯੂਨੀਵਰਸਿਟੀ 'ਚ ਸਟੂਡੈਂਟ ਬੈਠੇ ਹੋਏ ਨੇ, ਦੂਸਰੇ ਪਾਸੇ 2 ਦਿਨ ਪਹਿਲਾਂ ਸਰਕੂਲਰ ਇੱਕ ਹੋਰ ਕਿ ਜੀ ਆਰਟੀਕਲ 2240 ਦੇ ਥੱਲੇ ਸੰਵਿਧਾਨ ਸੰਸ਼ੋਧਨ ਕਰਨੀ ਹੈ, 131ਵੀਂ ਅਮੈਂਡਮੈਂਟ, ਕਿ ਚੰਡੀਗੜ੍ਹ ਨੂੰ ਪੌਂਡੇਚੇਰੀ ਔਰ ਗੋਆ ਦਮਨ ਤੇ ਦਿਓ ਦਮਨ ਉਹਦੇ ਬਰਾਬਰ ਲੈ ਕੇ ਆ ਜਾਣਾ, ਔਰ ਪੰਜਾਬ ਦਾ ਕਲੇਮ ਹੀ ਖਤਮ ਕਰ ਦੇਣਾ। ਇਸ ਸਾਰੇ ਚੋਂ ਉਹ ਜਿਹਨੂੰ ਕਹਿੰਦੇ ਨੇ ਕਿ ਬੜਾ ਸ਼ੋਰ ਸੁਨਤੇ ਥੇ ਪਹਿਲੂ में दिल का, जब चीरा तो एक कतरा खून ना निकला। ਕੁਛ ਨਹੀਂ, ਜਸ ਜ਼ਬਾਨੀ ਕਲਾਮੀ, ਅਸੀਂ ਪੰਜਾਬੀ ਹਾਰਨ ਵਾਲੇ ਨਹੀਂ, ਅਸੀਂ ਤੁਹਾਡੇ ਪਾਣੀਆਂ ਦੇ ਹੱਕਾਂ 'ਤੇ ਸਾਡੇ ਛਾਪਾ ਮਾਰਿਆ, ਅਸੀਂ ਇਹ ਕਰਾਂਗੇ ਉਹ ਕਰਾਂਗੇ। ਤੇ ਮਤਾ ਇਨ ਦਾ ਐਂਡ ਜਿਹੜਾ ਹੁਣ ਅਨੰਦਪੁਰ ਸਾਹਿਬ ਦੇ ਵੀ ਔਰ ਦੂਸਰੇ ਵਸਨੀਕ ਵੀ ਸੀ ਕਿ ਕੋਈ ਖਾਸ ਐਲਾਨ, ਕੋਈ ਡਿਵੈਲਪਮੈਂਟ ਪ੍ਰੋਜੈਕਟ ਜੋ ਲੋਕਾਂ ਦੇ ਉੱਥੇ ਬਣਿਆ, ਤੇ ਹੋਇਆ ਜੀ ਅਸੀਂ 3 ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਰਹੇ ਹਾਂ। ਉਹਨਾਂ ਦੇ ਵਿੱਚ ਅਨੰਦਪੁਰ ਸਾਹਿਬ, ਦਮਦਮਾ ਸਾਹਿਬ ਔਰ ਅੰਮ੍ਰਿਤਸਰ। ਹੁਣ ਅੰਮ੍ਰਿਤਸਰ ਜਦੋਂ ਤੁਸੀਂ ਉਸ ਖਬਰ ਨੂੰ ਦੇਖਦੇ ਹੋ ਫਿਰ ਲੱਗਦਾ ਵੀ ਚਲੋ ਸ਼ਾਇਦ ਜਿਹੜਾ ਕੰਮ ਅਕਾਲੀਆਂ ਦੀ ਸਰਕਾਰ ਜਾਂ ਕਿਸੇ ਨੇ ਨਹੀਂ ਕੀ, ਜਿਹੜੀ ਜਦੋਂ ਅਸੀਂ ਧਰਮ ਯੁੱਧ ਮੋਰਚੇ ਦੀ ਸ਼ੁਰੂਆਤ ਦੇਖਦੇ ਹਾਂ, ਉਹਨਾਂ ਮੰਗਾਂ ਦੇ ਵਿੱਚ ਇੱਕ ਮੰਗ ਤਾਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਸੀ। ਹਾਲਾਂਕਿ ਇਹਨਾਂ ਦੇ ਦਰਜਾ ਦੇਣ ਜਾਂ ਦੇਣ ਲਾਓ ਤਾਂ ਵੈਸੇ ਹੀ ਟਿਲ ਐਟਰਨਿਟੀ ਪਵਿੱਤਰ ਨੇ। ਮਕਸਦ ਸੀ ਕਿ ਸ਼ਹਿਰ ਦੀ 4 ਦੀਵਾਰੀ ਦੇ ਅੰਦਰ ਮਾਸ, ਸ਼ਰਾਬ, ਤੰਬਾਕੂ ਇਹਨਾਂ ਦੀਆਂ ਦੁਕਾਨਾਂ ਨਹੀਂ ਹੋਣੀਆਂ ਚਾਹੀਦੀਆਂ। ਇਹੀ ਪਵਿੱਤਰ ਸ਼ਹਿਰ ਜਿਵੇਂ ਹਰਿਦੁਆਰ ਹੈ, ਕੁਰੂਕਸ਼ੇਤਰ ਹੈ, ਵੈਸ਼ਨੋ ਦੇਵੀ ਦਾ ਜਿਵੇਂ ਉਹ 40 ਮੀਲ ਦੂਰ ਗੰਢਾ ਨਹੀਂ ਜਾਣ ਦਿੰਦੇ ਉਹਦੇ ਅੱਗੇ ਕਿ ਜੀ ਗੰਢੇ ਦੀ ਮੁਸ਼ਕ ਆ ਜਾਂਦੀ ਹੈ ਮਾਤਾ ਨੂੰ। ਹੁਣ ਉਸ ਸਾਰੇ ਦਾ ਸੀ, ਲੇਕਿਨ ਉਸ ਨੂੰ ਵੀ ਸਰਕਾਰ ਨੇ ਕੀ ਮੰਨਣਾ ਸੀ, ਉਹਨਾਂ ਨੇ ਤਾਂ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ। ਹੁਣ ਮੈਨੂੰ ਲੱਗਾ ਵੀ ਅੱਛਾ ਫਿਰ ਬਾਅਦ 'ਚ ਜਦੋਂ ਤੁਸੀਂ ਖਬਰ ਦੀ ਡੀਟੇਲ ਦੇਖਦੇ ਹੋ ਫਿਰ ਇਹ ਆਇਆ ਵੀ ਅਨੰਦਪੁਰ ਸਾਹਿਬ ਦੇ ਵਿੱਚ ਤਾਂ ਪਹਿਲਾਂ ਹੀ ਅਨੰਦਪੁਰ ਸਾਹਿਬ ਦੀ ਵਿਸਿਨਿਟੀ 'ਚ ਤੰਬਾਕੂ, ਸ਼ਰਾਬ ਤੇ ਦੂਜੇ ਕੋਈ ਨਹੀਂ ਹੈ, ਡਜ਼ਨਟ ਮੀਨ ਐਨੀਥਿੰਗ। ਫਿਰ ਅਨੰਦਪੁਰ ਸਾਹਿਬ ਅੰਮ੍ਰਿਤਸਰ ਦੀ ਖਬਰ ਆਈ ਕਿ ਗਲਿਆਰੇ ਦੇ ਆਲੇ ਦੁਆਲੇ, ਹੁਣ ਗਲਿਆਰਾ ਜਿਹੜਾ ਉਹਦੇ 'ਚ ਤਾਂ ਆਲਰੇਡੀ ਉਹਦੇ 'ਚ ਵੀ ਕੋਈ ਨਹੀਂ ਹੈ। ਜੇ ਵਰਲਡ ਸਿਟੀ ਅੰਮ੍ਰਿਤਸਰ ਦੀ ਜਿਹੜੀ ਹੈ ਉਹਦੇ 'ਚ ਵੀ ਹੁੰਦਾ, ਬੰਦਾ ਕਹਿੰਦਾ ਵੀ ਚਲੋ ਜਿਹੜੀ 40-41 ਸਾਲ ਪਹਿਲਾਂ, ਹਾਲਾਂਕਿ ਇਹਦਾ ਕੋਈ ਬਹੁਤਾ ਮਤਲਬ ਨਹੀਂ ਹੈ ਜਦੋਂ ਅਸੀਂ ਹੁਣ ਤਾਂ ਲੜੀ ਆਪਣੀ ਆਜ਼ਾਦੀ ਦੀ ਲੜਾਈ ਰਹੇ। ਦਮਦਮਾ ਸਾਹਿਬ ਬਾਰੇ ਮੈਨੂੰ ਪਤਾ ਨਹੀਂ, ਪਰ ਮੈਨੂੰ ਲੱਗਦਾ ਵੀ ਅਨੰਦਪੁਰ ਸਾਹਿਬ ਵਾਂਗ ਦਮਦਮਾ ਸਾਹਿਬ ਦੀ ਵਿਸਿਨਿਟੀ 'ਚ ਵੀ ਮਾਸ, ਸ਼ਰਾਬ ਜਾਂ ਤੰਬਾਕੂ ਦਾ ਨਹੀਂ ਹੋਣਗੀਆਂ। ਇਹਨਾਂ ਦਾ ਫੈਸਲਾ ਹੈ। ਔਰ ਦੇਖੋ ਜੀ 3 ਸ਼ਹਿਰਾਂ ਨੂੰ
ਜਿਹੜਾ ਉਹ ਪਵਿੱਤਰ ਸ਼ਹਿਰ ਉਹ ਅੰਮ੍ਰਿਤਸਰ ਦਾ ਉਹ ਕੋਰੀਡੋਰ ਜਿਹੜਾ ਗਲਿਆਰਾ ਸੋ ਕਾਲਡ ਬਣਾਇਆ ਹੋਇਆ। ਸੋ ਕਹਿਣ ਦਾ ਮਤਲਬ ਇਹ ਹੈ ਵੀ ਜਦੋਂ ਆਪਣਿਆਂ ਦਾ ਹਾਲ ਹੀ ਇਸ ਲੈਵਲ ਦੇ ਉੱਤੇ ਹੁੰਦਾ ਤੇ ਤੁਸੀਂ ਇਸ ਦੇ ਉਲਟ ਮੈਂ ਸਮਝਦਾ ਹਾਂ ਕਿ ਵੀ ਘੱਟੋ ਘੱਟ ਜਦੋਂ ਅਸੀਂ ਜਿਵੇਂ ਯੂਟਾ ਸਟੇਟ ਲੈਜਿਸਲੇਚਰ ਨੇ ਰੈਕਗਨਾਈਜ਼ ਕੀਤਾ, ਇੱਕ ਵੱਡੀ ਗੱਲ ਸੀ ਕਿ ਵੀ ਇੱਥੇ ਜਿੱਥੇ ਅੱਡ-ਅੱਡ ਧਰਮਾਂ ਦੇ ਲੋਕ ਨੇ ਉਹਨਾਂ ਨੇ ਕੀਤਾ। ਔਰ ਹੁਣੇ ਹੀ ਜਦੋਂ ਅਸੀਂ ਸਟੂਡੀਓ 'ਚ ਆਏ ਹਾਂ ਮੈਨੂੰ ਬ੍ਰਿਟਿਸ਼ ਕੋਲੰਬੀਆ ਤੋਂ ਸਾਡੇ ਵੀਰ ਉਹਨਾਂ ਨੇ ਭੇਜਿਆ ਅੱਜ ਬ੍ਰਿਟਿਸ਼ ਕੋਲੰਬੀਆ ਦੀ ਪ੍ਰੋਵਿੰਸ ਵੱਲੋਂ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਪ੍ਰੋਕਲੇਮੇਸ਼ਨ ਕੀਤੀ ਗਈ ਹੈ। ਔਰ ਇਹ ਜਿਹੜਾ ਉਹਨਾਂ ਨੇ ਉਹਦੀ ਬਾਦਸ਼ਾਹ ਦੀ ਸਟੈਂਪ ਹੁੰਦੀ ਹੈ, ਬਾਈ ਦਾ ਗ੍ਰੇਸ ਆਫ ਗੋਡ ਕਿੰਗ ਆਫ ਕੈਨੇਡਾ ਐਂਡ ਹਿਜ਼ ਅਦਰ ਰੈਲਮਸ ਐਂਡ ਟੈਰੀਟਰੀਜ਼ ਹੈਡ ਆਫ ਕਾਮਨਵੈਲਥ। ਔਰ ਇਹ ਉਹਨਾਂ ਨੇ ਕਿਹਾ ਕਿ ਵੇਅਰ ਐਜ਼ ਬ੍ਰਿਟਿਸ਼ ਕੋਲੰਬੀਆ ਇਜ਼ ਏ ਕਲਚਰਲੀ ਐਥਨਿਕਲੀ ਰੇਸ਼ੀਅਲੀ ਐਂਡ ਰਿਲੀਜੀਅਸਲੀ diverse province comprising many people and communities ਕਿ ਬ੍ਰਿਟਿਸ਼ ਕੋਲੰਬੀਆ ਅੱਡ-ਅੱਡ ਧਰਮ ਐਥਨੀਸਿਟੀ ਔਰ ਦੂਸਰਿਆਂ ਦਾ ਲੋਕਾਂ ਦਾ ਇਹ ਰਹਿਣ ਵਾਲਾ ਪਲੇਸ ਹੈ। ਵੇਅਰ ਐਜ਼ Sikhs have been an influential and impactful part of British Columbia since the turn of 19th century and they have endured many hardships while contributing to the growth ਐਂਡ ਸਕਸੈਸ ਆਫ ਦਾ ਪ੍ਰੋਵਿੰਸ ਕਿ 19ਵੀਂ ਸਦੀ ਤੋਂ ਨੇ ਔਰ ਬਹੁਤ ਸਾਰੀਆਂ ਮੁਸ਼ਕਿਲਾਂ ਔਰ ਤਕਲੀਫਾਂ ਦੇ ਬਾਵਜੂਦ ਇਹਨਾਂ ਨੇ ਬਹੁਤ ਕੰਟਰੀਬਿਊਟ ਕੀਤਾ ਹੈ ਬ੍ਰਿਟਿਸ਼ ਕੋਲੰਬੀਆ ਦੀ ਤਰੱਕੀ ਔਰ ਪ੍ਰੋਗਰੈਸ ਦੇ ਵਿੱਚ। ਔਰ ਇਹ ਜਿਹੜਾ ਵੇਅਰ ਐਜ਼ ਦਾ ਗਵਰਨਮੈਂਟ ਆਫ ਬ੍ਰਿਟਿਸ਼ ਕੋਲੰਬੀਆ ਆਨਰਸ ਦਾ ਹਿਸਟਰੀ ਐਂਡ ਕਲਚਰ ਆਫ ਦਾ ਸਿੱਖਸ ਇਨ ਬ੍ਰਿਟਿਸ਼ ਕੋਲੰਬੀਆ ਐਂਡ ਰਿਸਪੈਕਟਸ ਹਿਊਮਨ ਰਾਈਟਸ ਐਂਡ ਫਰੀडम ਫॉर ਆਲ ਵਿਦਆਊਟ ਰਿਲੀਜੀਅਸ ਡਿਸਕ੍ਰਿਮੀਨੇਸ਼ਨ। ਸਿੱਖਾਂ ਦੀ ਕੰਟਰੀਬਿਊਸ਼ਨ ਨੂੰ ਅਸੀਂ ਰੈਕਗਨਾਈਜ਼ ਕਰਦੇ ਹਾਂ। ਔਰ ਇਹ ਫਿਰ ਉਹਨਾਂ ਨੇ ਕਿਹਾ ਵੇਅਰ ਐਜ਼ 2025 ਮਾਰਕਸ the 150th anniversary of martyrdom of Guru Tegh Bahadur Sahib, the 9th Guru of the Sikhs, who is revered for his willing sacrifice of his own life to uphold the religious rights of other faiths and protect the religious freedom of persecuted non-Sikh communities। ਇਹ ਹੈ ਜਦੋਂ ਤੁਸੀਂ ਕਾਨਸੈਪਟ ਦੀ ਗੱਲ ਕਰਦੇ ਹੋ ਇਹਨਾਂ ਨੂੰ ਤਾਂ ਬੜਾ ਕਾਨਸੈਪਟ ਕਲੀਅਰ ਨੇ ਕਿ ਭਾਈ ਇਹ ਜਿਹੜੀ ਸ਼ਹਾਦਤ ਉਸ ਫੇਥ ਦੇ ਲਈ ਜਿਹੜਾ ਉਹਨਾਂ ਦਾ ਫੇਥ ਨਹੀਂ ਹੈ, ਦੂਸਰਿਆਂ ਦੇ ਹੱਕਾਂ ਦੇ ਲਈ, ਜਿਹਦੇ 'ਚ ਉਹਨਾਂ ਨੇ ਲਫ਼ਜ਼ ਇਜ਼ ਵਿਲਿੰਗ ਟੂ ਸੈਕਰੀਫਾਈਸ ਹਿਜ਼ ਓਨ ਲਾਈਫ ਟੂ ਅਪਹੋਲਡ ਦਾ ਰਿਲੀਜੀਅਸ ਰਾਈਟਸ ਆਫ ਅਦਰ ਫੇਥਸ, ਦੂਸਰਿਆਂ ਦੇ ਧਾਰਮਿਕ ਹਕੂਕ ਐਂਡ ਪ੍ਰੋਟੈਕਟ ਦਾ ਰਿਲੀਜੀਅਸ ਫਰੀडम ਆਫ persecuted non-Sikh communities. Whereas in British Columbia, the 350th anniversary of martyrdom of Guru Tegh Bahadur Sahib is an opportunity to honor his legacy and reaffirm the enduring need to uphold the values of pluralism, interfaith respect and human rights for all। ਥੱਲੇ proclamation ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ ਮੈਸੇਜ ਤਾਂ ਜਿਹੜਾ ਇਹਨਾਂ ਸਾਰੇ ਸਮਾਗਮਾਂ 'ਚੋਂ ਜਾਣਾ ਚਾਹੀਦਾ ਸੀ ਕਿ ਬਈ ਜਿਸ ਗੁਰੂ ਨੇ ਆਪਣਾ ਆਪਾ ਕੁਰਬਾਨ ਕੀਤਾ ਤਾਂ ਕਿ ਦੂਸਰਿਆਂ ਦੀਆਂ ਮਜ਼ਹਬੀ ਆਜ਼ਾਦੀਆਂ ਬਹਾਲ ਰਹਿ ਸਕਣ, ਅੱਜ ਉਹਨਾਂ ਦੇ ਕੋਲ ਪਾਵਰ ਹੈ ਜਿਨ੍ਹਾਂ ਦੇ ਮਜ਼ਹਬੀ ਹਕੂਕਾਂ ਦੇ ਲਈ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ, ਮਨੁੱਖੀ ਹੱਕਾਂ ਦੇ ਲਈ ਸ੍ਰਿਸ਼ਟ ਕੀ ਚਾਦਰ ਬਣੇ। ਤੇ ਅੱਜ ਜੋ ਕਰ ਰਹੇ ਨੇ ਲਗਾਤਾਰਤਾ ਨਾਲ 40-41 ਸਾਲ ਤੋਂ ਕਰ ਰਹੇ ਨੇ। ਕਈਆਂ ਨੂੰ ਆਸ ਸੀ ਕਿ ਸ਼ਾਇਦ ਭਗਵੰਤ ਮਾਨ ਦੀ ਸਰਕਾਰ ਅਨੰਦਪੁਰ ਸਾਹਿਬ 'ਚ ਕਰ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਐਲਾਨ ਹੋ ਜਾਏ, ਕਿਸੇ ਨੂੰ ਸੀ ਕਿ ਸ਼ਾਇਦ ਘੱਟੋ ਘੱਟ ਅੰਮ੍ਰਿਤਪਾਲ ਸਿੰਘ ਦੀ ਜਿਹੜਾ ਉਹ NSA ਤੋੜ ਦੇਣ ਜਿਹੜੀ ਪੰਜਾਬ ਨੇ ਲਾਈ ਹੋਈ ਹੈ। ਲੇਕਿਨ ਜਦੋਂ ਇਸੇ ਤਰ੍ਹਾਂ ਹੀ ਉਹਨਾਂ ਜ਼ਮਾਨਿਆਂ 'ਚ ਵੀ ਜਿਹੜੇ ਸੂਬਿਆਂ ਦੇ ਗਵਰਨਰ ਹੁੰਦੇ ਸੀ ਜਿਨ੍ਹਾਂ ਨੂੰ ਸੂਬੇਦਾਰ ਕਹਿੰਦੇ ਸੀ, ਉਹ ਦਿੱਲੀ ਸਰਕਾਰ ਦੇ ਪਲੇਸ਼ਰ 'ਤੇ ਕੰਮ ਕਰਦੇ। ਜੋ ਕਸ਼ਮੀਰ ਦਾ ਗਵਰਨਰ ਕਰ ਰਿਹਾ ਹੈ ਜਾਂ ਪੰਜਾਬ ਲਾਹੌਰ ਦਾ ਕਰ ਰਿਹਾ ਹੈ ਜਾਂ ਸਰਹੰਦ ਦਾ ਕਰ ਰਿਹਾ, ਉਹ ਉਹਨਾਂ ਦੇ ਹੀ ਹੁਕਮ ਨੂੰ ਫੋਲੋ ਕਰਦੇ ਸੀ। ਉਹਨਾਂ ਦੇ ਸਿਰ ਤੇ ਬੋਦੀ ਹੈ ਕਿ ਟੋਪੀ ਹੈ ਕਿ ਉਹਨਾਂ ਦੇ ਸੁਨਨਤ ਕੀਤੀ ਹੋਈ ਹੈ, ਇਹ ਮੈਟਰ ਨਹੀਂ ਸੀ ਕਰਦਾ। ਅੱਜ ਵੀ ਅਸੀਂ ਇਹ ਦੇਖ ਸਕਦੇ ਹਾਂ ਕਿ ਉਹ ਨਾਂ ਨਾਲ ਉਹਦੇ ਸਿੰਘ ਹੈ ਕਿ ਕੁਮਾਰ ਹੈ ਕਿ ਮੁਹੰਮਦ ਹੈ, ਡਜ਼ਨਟ ਮੈਟਰ, ਥਾਟ ਉਹੀ ਹੈ ਦਿੱਲੀ ਦੇ ਹਾਕਮਾਂ ਦਾ। ਔਰ ਜੇ ਇਹੀ ਮਕਸਦ ਹੈ ਸਾਡਾ ਕਿ ਬੜੀਆਂ ਸੈਲੀਬ੍ਰੇਸ਼ਨਸ ਦੇ ਨਾਂ ਥੱਲੇ ਅਸੀਂ
ਜਿਹੜਾ ਉਹ ਅੱਡ ਲੰਗਰ ਲਾ ਕੇ ਔਰ ਬੜਾ ਉਹ ਵੀ ਕਹਿਣ ਜੀ ਬਹੁਤ ਬਹੁਤ ਸਿੱਖ ਬਹੁਤ ਬਹਾਦਰ ਸਿੱਖ, ਪਰ ਜੋ ਕੁਝ ਤੁਹਾਡੇ ਨਾਲ ਹੋ ਰਿਹਾ ਹੈ ਉਹਨੂੰ ਦੇਖ ਕੇ ਤੁਸੀਂ ਨਾ ਉਸ ਨੂੰ ਚੈਲੰਜ ਕਰੋ, ਨਾ ਸੱਚ ਹੱਕ ਇਨਸਾਫ ਦੇ ਲਈ ਖਲੋਵੋ, ਫਿਰ ਤਾਂ ਸਾਡਾ ਹਾਲ ਇਹੀ ਹੈ ਕਿ ਗੱਲੀਆਂ ਅਸੀਂ ਚੰਗੀਆਂ ਅਚਾਰੀ ਬੁਰੀਆਂ, ਮਨੋ ਕਸੁੱਧਾਂ ਕਾਲੀਆਂ ਬਾਹਰ ਚਿਟਵੀਆਂ, ਰੀਸਾਂ ਕਰੇ ਤਨਾੜੀਆਂ ਜੋ ਸਹਿ ਕੰਤ ਮਿਲੀਆਂ। ਕਿ ਫਿਰ ਸਾਡਾ ਕਿਰਦਾਰ ਇਹੀ ਹੈ ਕਿ ਗੱਲੀ ਬਾਤੀ ਅਸੀਂ ਸਿੱਖ ਹੈ, ਬਿਲਕੁਲ, ਪਰ ਸਾਡਾ ਆਚਾਰ ਵਿਵਹਾਰ ਉਹ ਉਹਨਾਂ ਵਾਂਗ ਹੀ ਹੈ ਜਿਹੜੇ ਭਗੌੜੇ ਨੇ ਸੱਚ ਹੱਕ ਇਨਸਾਫ ਤੋਂ, ਤੇ ਗੱਲਾਂ ਅਸੀਂ ਉਹਨਾਂ ਦੀਆਂ ਕਰ ਰਹੇ ਹਾਂ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਉਹਨਾਂ ਗੁਰਸਿੱਖਾਂ ਦੀਆਂ ਜਿਨ੍ਹਾਂ ਨੇ ਇਹ ਕਰਕੇ ਦਿਖਾਇਆ ਸੀ ਕਿ ਭਾਈ ਜਿਹੜੀ ਅਕਾਲ ਪੁਰਖ ਨਾਲ ਪ੍ਰੀਤ ਹੈ ਉਸ ਦਾ ਮਤਲਬ ਜ਼ੁਲਮ ਦੇ ਸਾਹਮਣੇ ਅੜ ਜਾਣਾ ਹੈ, ਜ਼ਾਲਮ ਨੂੰ। ਔਰ ਇਹੀ ਜਦੋਂ ਭਾਈ ਮਤੀ ਦਾਸ ਦੇ ਸਿਰ ਤੇ ਆਰਾ ਧਰਿਆ ਜਾਂਦਾ ਹੈ, ਉਹ ਹੱਥ ਦੇ ਨਾਲ ਉਸ ਨੂੰ ਦੇਖ ਕੇ ਜਲਾਦ ਨੂੰ ਕਹਿੰਦੇ ਨੇ, ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਕਿ ਆਰਾ ਮੈਨੂੰ ਬਹੁਤ ਚੰਗਾ ਲੱਗਦਾ ਹੈ, ਪਰ ਇਹ ਸਾਰੇ ਦੇ ਦੰਦੇ ਜਿਹੜੇ ਨੇ ਉਹ ਖੁੰਡੇ ਨੇ, ਇਹਨਾਂ ਨੂੰ ਤਿੱਖਿਆ ਕਰ। ਔਰ ਉਹੀ ਚਾਂਦਨੀ ਚੌਂਕ, ਜਿਸ ਚਾਂਦਨੀ ਚੌਂਕ 'ਚ 350 ਸਾਲ ਪਹਿਲਾਂ ਇਹ ਕੁਰਬਾਨੀਆਂ ਹੁੰਦੀਆਂ ਨੇ, ਨਵੰਬਰ 84 ਉਹੀ ਚਾਂਦਨੀ ਚੌਂਕ ਦੇ ਸੀਸਗੰਜ, ਰਕਾਬਗੰਜ ਤੇ ਹਿੰਦੂ ਤਵੀ ਭੀੜਾਂ ਕੋ ਕਮਲਨਾਥ ਕਿਸੇ ਨੂੰ ਲੀਡ ਕਰ ਰਿਹਾ, ਉਹ ਉਸੇ ਹੀ ਰਕਾਬਗੰਜ ਦੇ ਬਾਹਰ ਇੱਕ ਸਿੱਖ ਜਿਹੜਾ ਉਹ ਜਿਉਂਦਾ ਸਾੜਿਆ ਗਿਆ। ਜਿਵੇਂ ਭਾਈ ਦਿਆਲਾ ਦੀ ਸ਼ਹਾਦਤ 350 ਸਾਲ ਬਾਅਦ ਜਦੋਂ ਅੱਜ ਅਸੀਂ ਯਾਦ ਕਰ ਰਹੇ ਹਾਂ, 41 ਸਾਲ ਪਹਿਲਾਂ ਸਾਰੇ ਦਿੱਲੀ ਨੇ ਦੇਖਿਆ ਕਿੰਨਿਆਂ ਨੂੰ ਦਿਆਲੇ ਬਣਾਇਆ, ਜਿਨ੍ਹਾਂ ਦੇ ਗਲਾਂ 'ਚ ਟਾਇਰ ਪਾ ਕੇ ਜਿਉਂਦੇ ਸਾੜੇ ਗਏ। ਅੱਜ ਉਹਨਾਂ ਦਿੱਲੀ ਦੀਆਂ ਸੜਕਾਂ ਤੇ ਤੁਸੀਂ ਪੀਜ਼ੇ ਤੇ ਦੂਜੇ ਤੀਜੇ ਲੰਗਰ ਲਾਓ, ਪਰ ਤੁਹਾਨੂੰ ਇਹ ਭੁੱਲ ਜਾਏ ਕਿ ਭਾਈ ਇਸੇ ਹੀ ਦਿੱਲੀ ਨੇ 41 ਸਾਲ ਪਹਿਲਾਂ ਜੋ ਕੁਝ ਕੀਤਾ ਹੋਇਆ ਉਹਦਾ ਅਜੇ ਹਿਸਾਬ ਲੈਣਾ ਬਰਾਬਰ ਅਜੇ ਬਾਕੀ ਹੈ, ਅਜੇ ਉਹਦਾ ਇਨਸਾਫ ਲੈਣਾ ਬਾਕੀ ਹੈ। ਔਰ ਉਹ ਇਨਸਾਫ ਉਦੋਂ ਤੱਕ ਨਹੀਂ ਹੋਏਗਾ ਜਦੋਂ ਤੱਕ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਇਹਨਾਂ ਦੇ ਆਰਮੀ ਜੈਕ ਬੂਟ ਤੋਂ ਲਿਬਰੇਟ ਨਹੀਂ ਕਰਵਾ ਲੈਂਦੇ। ਔਰ ਮੈਸੇਜ ਇਹੀ ਜਾਣਾ ਚਾਹੀਦਾ ਹੈ ਕਿ ਭਾਈ ਜਿਨ੍ਹਾਂ ਕੰਧ ਸਰਹੰਦ ਦੀ ਤੋੜੀ ਸੀ, ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ, ਅੰਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆਂ ਤੇ, ਸਿੰਘ ਅਜੇ ਵੀ ਕਈ ਹਜ਼ਾਰ ਜਿਉਂਦੇ। ਬਿਲਕੁਲ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀ, ਔਰ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।